ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 18 ਅਪ੍ਰੈਲ ਦਿਨ ਸੋਮਵਾਰ ਤੁਹਾਡੇ ਲਈ ਲੈ ਕੇ ਪ੍ਰੋਗਰਾਮ ਖਬਰ ਤੇ ਨਜ਼ਰ ਹਾਜ਼ਰ ਹੋ ਚੁੱਕੇ ਹਾਂ। ਸਵੇਰ ਦਾ ਅੱਜ ਦਾ ਇਹ ਪ੍ਰੋਗਰਾਮ ਜਿਸ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਮਿੰਟੂ ਗੁਰੂਸਰੀਆ ਜੀ ਮਨੋਟ ਸਟੂਡੀਓਜ਼ ਤੋਂ ਇਸ ਟਾਈਮ ਜੁੜ ਚੁੱਕੇ ਹਨ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਹੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਰਸ਼ਪਾਲ ਕੌਰ ਜੀ ਪਿੰਡ ਮਲਿਕਪੁਰ ਪੰਜਾਬ ਵਾਲੇ, ਮੱਖਣ ਸਿੰਘ ਮਾਨ ਜੀ ਵਿਸਕਾਂਸਨ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਅਤੇ ਕਾਬਲ ਸਿੰਘ ਬੈਂਸ ਮੋਡੈਸਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਿਹੜਾ ਸਿਰਸੇ ਵਾਲਾ ਆ ਉਹ ਉਹਨੇ ਸਲਾਹ ਦਿੱਤੀ ਆ ਵੀ ਪਾਣੀ ਦਾ ਰਾਸ਼ਟਰੀਕਰਨ ਹੋਣਾ ਚਾਹੀਦਾ ਜੀ। ਪਤਾ ਨਹੀਂ ਹੁਣ ਸਲਾਹ ਮੰਗੇ ਤੋਂ ਕਿਤੇ ਕਿਸੇ ਨੂੰ ਦਿੱਤੀ ਹੈ ਕਿ ਬਿਨਾਂ ਮੰਗੇ ਤੋਂ ਹੀ ਸਲਾਹ ਦੇ ਦਿੱਤੀ ਹੈ। ਵੈਸੇ ਸਤਿੰਦਰ ਸਰਤਾਜ ਨੇ ਆਖਿਆ ਕਿ ਬਿਨਾਂ ਮੰਗੇ ਉਹ ਸਲਾਹ ਨਹੀਂ ਦੇਣੀ ਚਾਹੀਦੀ ਕਿਉਂਕਿ ਕਦਰ ਘੱਟ ਜਾਂਦੀ ਹੈ। ਸੋ ਕਦਰਾਂ ਵਾਲੀ ਜਿਹੜੀ ਗੱਲ ਆ ਉਹ ਕਦਰ ਵਾਕਈ ਘਟੀ ਹੈ ਸਲਾਹ ਦੇ ਨਾਲ, ਕਿਉਂਕਿ ਦੇਖੋ ਉਹ ਤਰਕ ਦੇ ਰਹੇ ਆ ਕਿ ਪਾਣੀ ਦਾ ਜਿਹੜਾ ਕੌਮੀਕਰਨ ਹੋਣਾ ਚਾਹੀਦਾ, ਮਤਲਬ ਕਿ ਇੱਕ ਸੂਬਾ ਵਿਸ਼ੇਸ਼ ਨੂੰ ਉਹਦਾ ਹੱਕ ਨਹੀਂ ਹੋਣਾ ਚਾਹੀਦਾ। ਜਿੱਦਾਂ ਸਾਡੇ ਪੰਜਾਬ 'ਚੋਂ ਦਰਿਆ ਗੁਜ਼ਰਦੇ, ਚਾਹੇ ਰਿਪੇਰੀਅਨ ਕਾਨੂੰਨ ਲਾਗੂ ਹੁੰਦਾ, ਉਹ ਕਹਿੰਦੇ ਕਿ ਨਹੀਂ, ਇਹਦੇ ਤੇ ਕੌਮੀਕਰਨ ਦਾ ਜਿਹੜਾ ਸਿਧਾਂਤ ਉਹ ਲਾਗੂ ਹੋਣਾ, ਇਹ ਜਿਹੜੀ ਆ ਇਹ ਰਾਸ਼ਟਰ ਦੀ ਸੰਪਤੀ ਹੋਵੇ, ਕਿਉਂਕਿ ਪਸ਼ੂ ਪੰਛੀਆਂ ਔਰ ਮਨੁੱਖਾਂ ਦੀ ਸਭ ਦੀ ਜ਼ਰੂਰਤ ਪਾਣੀ ਔਰ ਸਭ ਦਾ ਪਾਣੀ ਤੇ ਬਰੋਬਰ ਹੱਕ ਆ। ਇਹ ਸਰਸੇ ਵਾਲੇ ਦੀ ਗੱਲ ਠੀਕ ਹੈ ਕੁਛ ਹੱਦ ਤੱਕ ਕਿ ਸਭ ਦਾ ਹੱਕ ਹੈ, ਸਭ ਨੂੰ ਪਾਣੀ ਮਿਲਣਾ ਚਾਹੀਦਾ, ਪਰ ਇਹ ਜੇਕਰ ਪਾਣੀ ਕੌਮੀਕਰਨ ਹੋ ਸਕਦੀ ਹੈ ਵਸਤੂ, ਕੌਮੀਕਰਨ ਦੀ ਵਸਤੂ ਹੋ ਸਕਦੀ ਹੈ ਪਾਣੀ, ਤੇ ਫਿਰ ਦੂਜੇ ਖਣਿਜ ਕਿਉਂ ਨਹੀਂ? ਫਿਰ ਕੋਲਾ ਵੀ ਹੈ ਜਿਹੜਾ ਉਹਦਾ ਵੀ ਕੌਮੀਕਰਨ ਕਰ ਦਿੱਤਾ ਜਾਵੇ। ਫਿਰ ਰਾਜਸਥਾਨ ਦੇ ਵਿੱਚੋਂ ਜਿਹੜੀ ਮਾਰਬਲ ਨਿਕਲਦੀ ਹੈ ਬੜੀ ਕੀਮਤੀ ਕਿਸ਼ਨਗੜ੍ਹ ਮਕਰਾਣੇ 'ਚੋਂ, ਉਹ ਵੀ ਜਿਹੜੀ ਹੈ ਫਿਰ ਉਹਦਾ ਵੀ ਕੌਮੀਕਰਨ ਹੋਣਾ ਚਾਹੀਦਾ। ਇੱਕ ਚੀਜ਼ ਦਾ ਨਹੀਂ, ਫਿਰ ਜਿਹੜੀਆਂ ਵੀ ਸਾਡੀਆਂ ਖਣਿਜਾਂ ਨੇ ਜਾਂ ਜਿਹੜੀ ਵੀ ਸਾਡੀਆਂ ਕੁਦਰਤੀ ਹੈ ਧਰੋਹਰਾਂ, ਤਾਂ ਉਹ ਸਾਰਿਆਂ ਦਾ ਕੌਮੀਕਰਨ ਹੋਵੇ। ਤੇ ਮੈਨੂੰ ਤਾਂ ਲੱਗਦਾ ਕਿ ਇਹ ਬਾਬਿਆਂ ਦੇ ਡੇਰਿਆਂ ਦਾ ਵੀ ਫਿਰ ਰਾਸ਼ਟਰੀਕਰਨ ਹੋ ਜਾਣਾ ਚਾਹੀਦਾ। ਜੋ ਇਹਨਾਂ ਕੋਲ ਸੰਪੱਤੀ ਹੈ ਉਹ ਵੀ ਫਿਰ ਸਾਰੀ ਸਾਂਝੀ ਕਰ ਦੇਣੀ ਚਾਹੀਦੀ ਹੈ, ਜਨਤਕ ਕਰ ਦੇਣੀ ਚਾਹੀਦੀ ਹੈ। ਅਸਲ 'ਚ ਬਾਬਾ ਗੱਲ ਤੇ ਮਨੁੱਖਤਾ ਦੀ ਕਰਦਾ ਹੈ ਜੀ, ਤੇ ਡੇਰੇ ਵਾਲਾ ਗੱਲ ਤੇ ਇਹ ਕਰਦਾ ਕਿ ਮੈਂ ਬਹੁਤ ਮਨੁੱਖਵਾਦੀ ਸੋਚ ਰੱਖਦਾ, ਪਰ ਉਦੋਂ ਇਸ ਬਾਬੇ ਦੀ ਮਨੁੱਖਤਾ ਪੱਖੀ ਸੋਚ ਪਤਾ ਨਹੀਂ ਕਿਹੜੇ ਭੋਰੇ 'ਚ ਵੜ ਕੇ ਸੁੱਤੀ ਸੀ, ਜਦੋਂ ਮੁਰਥਲ ਵਰਗੇ ਥਾਵਾਂ ਤੇ ਇਨਸਾਨੀਅਤ ਨੂੰ ਖੋਇਆ ਜਾ ਰਿਹਾ ਸੀ। ਉਦੋਂ ਨਹੀਂ ਇਹਨਾਂ ਦੀ ਇਨਸਾਨੀਅਤ ਜਾਗੀ, ਉਦੋਂ ਇਸ ਇਨਸਾਨੀਅਤ ਨੇ ਕਰਵਟ ਨਹੀਂ ਲਈ। ਇਸ ਬਾਬੇ ਨੇ ਜਦੋਂ ਭਾਜਪਾ ਨੂੰ ਸਮਰਥਨ ਦਿੱਤਾ ਲੋਕ ਸਭਾ ਚੋਣਾਂ 'ਚ, ਉਸ ਤੋਂ ਪਹਿਲਾਂ ਇਹਨੇ ਬੜਾ ਹਿੱਕ ਪਿੱਟ ਕੇ ਇਹ ਗੱਲ ਆਖੀ ਸੀ ਕਿ ਅਸੀਂ ਸਾਫ਼ ਸੁਥਰੇ ਲੋਕਾਂ ਨੂੰ ਜਿਹੜਾ ਆਪਣਾ ਜੋ ਵੀ ਸਿਆਸੀ ਦੇਵਾਂਗੇ, ਲਾਭ ਦੇਵਾਂਗੇ, ਉਹ ਸਾਫ਼ ਸੁਥਰੇ ਲੋਕਾਂ ਨੂੰ ਸਮਰਥਨ ਦੇਵਾਂਗੇ, ਜੋ ਵੀ ਸਾਡਾ ਸਿਆਸੀ ਫੈਸਲਾ ਹੈ। ਤਾਂ ਇਹਨੇ ਕਿਹਾ ਸੀਗਾ ਕਿ ਅਸੀਂ ਉਹ ਲੋਕ ਚੁਣਾਂਗੇ ਜਿਹੜੇ ਨਸ਼ੇ ਦੇ ਵਿਰੁੱਧ ਹੋਣ, ਔਰਤ ਦੀ ਸੁਰੱਖਿਆ ਯਕੀਨੀ ਬਣਾਉਣ, ਜਿਹੜੇ ਧਰਮ ਜਾਤ ਪਾਤ ਤੋਂ ਉੱਤੇ ਦੀ ਸੋਚਦੇ ਹੋਣ। ਤੇ ਜਦੋਂ ਇਲੈਕਸ਼ਨ ਹੋਇਆ ਹਰਿਆਣੇ ਵਾਲਾ ਲੋਕ ਸਭਾ ਚੋਣਾਂ ਤੋਂ ਪਹਿਲਾਂ, ਜਦੋਂ ਇਹਨੇ ਹਰਿਆਣੇ ਦੇ ਵਿੱਚ ਸਮਰਥਨ ਕੀਤਾ, ਤਾਂ ਸਰਕਾਰ ਬਣੀ, ਬਣਦਿਆਂ ਸਾਰ ਪੈਂਦੀ ਸੱਟੇ 3 ਗੈਂਗਰੇਪ ਹੋਏ ਉੱਥੇ। ਸੋਨੀਪਤ ਸੀ ਇੱਕ, ਸ਼ਾਇਦ ਇੱਕ ਸੀ ਰਵਾੜੀ, ਇਸ ਤਰ੍ਹਾਂ 3 ਜਿਹੜੇ ਆ ਵੱਡੇ ਗੈਂਗਰੇਪ ਹੋਏ ਸੀ। ਪਰ ਇਸ ਬਾਬੇ ਨੇ ਉਦੋਂ ਵੀ ਦੰਦ ਤੋਂ ਦੰਦ ਨਹੀਂ ਸੀ ਚੱਕਿਆ। ਇਹਨਾਂ ਵੀ ਨਹੀਂ ਸੀ ਆਖਿਆ ਕਿ ਭਾਈ ਜਿਹੜਾ ਔਰਤਾਂ ਲਈ ਇਹ ਮਾਹੌਲ ਸਾਰਥਕ ਸਿਰਜਿਆ ਜਾਵੇ। ਸੋ ਇਹ ਉਦੋਂ ਵੀ ਨਹੀਂ ਬੋਲਿਆ, ਪਰ ਹੁਣ ਇਸ ਕਰਕੇ ਬੋਲ ਰਿਹਾ ਕਿਉਂਕਿ ਐਤਕੀ ਜਿਹੜੇ ਤੁਹਾਨੂੰ ਪਤਾ ਹਰਿਆਣੇ ਦੇ ਵਿੱਚ ਸਾਰੇ ਲੋਕਾਂ ਦਾ, ਕਿਉਂਕਿ ਉੱਥੇ ਜਿਵੇਂ ਪੰਜਾਬ ਦੇ ਵਿੱਚ ਸਾਰੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ
ਪਾਣੀ ਦੀ ਗੱਲ ਕਰਦੇ, ਪਾਣੀ ਦੇ ਹੱਕ 'ਚ ਖੜਦੇ, ਪੰਜਾਬ ਦੇ ਹੱਕ 'ਚ ਖੜਦੇ, ਉਸੇ ਤਰ੍ਹਾਂ ਹਰਿਆਣੇ ਵਾਲੇ SYL ਦੇ ਹੱਕ 'ਚ ਖੜਦੇ ਆ। ਤੇ ਜਦੋਂ ਬਾਬੇ ਨੇ ਵੇਖ ਲਿਆ ਕਿ ਸਾਰਾ ਕੁਛ ਇੱਧਰ ਹੈ, ਇਸ ਪਾਸੇ ਫਾਇਦਾ, ਕਿਉਂਕਿ ਉਹਦਾ ਜਿਹੜਾ ਉੱਥੇ ਵੀ ਪੱਕਾ ਹਰਿਆਣੇ 'ਚ ਆ। ਤੇ ਦੂਜੀ ਗੱਲ ਇਹ ਹੈ ਕਿ ਉਹਦੇ ਸਰਕਾਰੀ ਰਿਸ਼ਤੇਦਾਰੀਆਂ ਜਿਹੜੀਆਂ ਉਹ ਵੀ ਉੱਥੇ ਹੀ ਨੇ, ਜਿਹੜੀਆਂ ਸਿਆਸੀ ਰਿਸ਼ਤੇਦਾਰੀਆਂ, ਸੋ ਉਹ ਨਿਭਾਈਆਂ ਨੇ, ਪਰ ਗੱਲ ਸਾਂਝੀ ਨਿੱਜੀ ਕੋਈ ਨਹੀਂ ਕੀਤੀ। ਜਾਂ ਤੇ ਇਨਸਾਨੀਅਤ ਦੀ ਜਿਹੜੀ ਭਮੀਰੀ ਉਹ ਬਰਾਬਰ ਘੁੰਮਣੀ ਚਾਹੀਦੀ ਹੈ। ਇਹ ਨਹੀਂ ਹੈ ਕਿ ਜਿੱਧਰ ਨੂੰ ਢਲਾਣ ਆ ਉਧਰ ਨੂੰ ਟਲ ਜਾਵੇ। ਸੋ ਇਹ ਬਾਬੇ ਦੀ ਜਿਹੜੀ ਦਲੀਲ ਹੈ ਉਹ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਇਹਨਾਂ ਨੂੰ ਖੁਸ਼ ਕਰਨ ਦੀ ਕੀਤੀ ਗਈ ਹੈ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਅਕਾਲ ਤਖਤ ਦੇ ਜਥੇਦਾਰ ਹੁਣਾਂ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਕੋਈ ਵੀ ਨਾ ਆਇਆ। ਦੇਖੋ ਜੀ, ਆਉਣਾ ਕਿੰਨੇ ਸੀਗਾ, ਦੋ ਹੀ ਜਾਣੇ ਆ, ਇੱਕ ਅਵਤਾਰ ਸਿੰਘ ਮੱਕੜ, ਦੂਸਰਾ ਗਿਆਨੀ ਗੁਰਬਚਨ ਸਿੰਘ। ਜੇ ਦੋਨੇ ਇਕੱਠੇ ਆ ਤੇ ਰੌਣਕ ਮੇਲਾ ਬਣ ਜਾਂਦਾ। ਜੇ ਹੁਣ ਦੋਨੇ ਅੱਠੇ ਫਿਰਦੇ ਆਪਸ ਦੇ ਵਿੱਚ ਤੇ ਮੇਲੇ ਉਹ ਗਿਆਨੀ ਗੁਰਬਚਨ ਸਿੰਘ ਬੰਨੀ ਉਹ ਜਿਹੜੇ ਪਏ ਆ। ਇਹਨਾਂ ਨੇ 1 ਅਪ੍ਰੈਲ ਨੂੰ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਇੱਕ ਬਕਾਇਦਾ ਪੱਤਰ ਜਾਰੀ ਕੀਤਾ ਸੀ ਸ਼੍ਰੋਮਣੀ ਕਮੇਟੀ ਦੇ ਨਾਂ ਤੇ, ਕਿ ਜੋ ਪ੍ਰਵਾਸ ਦੇ ਵਿੱਚ ਪ੍ਰਵਾਸੀਆਂ ਦੇ ਵਿੱਚ ਹਮਲੇ ਹੁੰਦੇ ਆ, ਚਾਹੇ ਨਸਲੀ ਹਮਲੇ ਆ, ਚਾਹੇ ਹੋਰ ਧਾਰਮਿਕ ਮਸਲੇ ਆ, ਜਾਂ ਫਿਰਕੂ ਜਿਹੜੇ ਹਮਲੇ ਹੁੰਦੇ, ਉਹਨਾਂ ਨੂੰ ਲੈ ਕੇ। ਔਰ ਦੂਜੀ ਗੱਲ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਸ਼ਾਰਟ ਸਰਕਟ ਕਾਰਨ ਅੱਗਾਂ ਲੱਗਦੀਆਂ ਨੇ, ਇਸ ਮਸਲੇ ਨੂੰ ਵਿਚਾਰਨ ਲਈ ਇਹਨਾਂ ਨੇ ਕਿਹਾ ਸੀਗਾ ਕਿ ਸ਼੍ਰੋਮਣੀ ਕਮੇਟੀ ਮੈਂਬਰ, ਅਧਿਕਾਰੀ, ਮੈਨੇਜਰ ਸਾਰੇ ਜਿਹੜੇ ਮੀਟਿੰਗ ਦੇ ਵਿੱਚ ਆਉਣ। ਹੋਇਆ ਕਿ 1 ਤਰੀਕ ਨੂੰ ਪੱਤਰ ਜਾਰੀ ਹੁੰਦਾ ਅਕਾਲ ਤਖਤ ਤੋਂ, 7 ਤਰੀਕ ਨੂੰ ਅਵਤਾਰ ਸਿੰਘ ਮੱਕੜ ਇਸੇ ਮੁੱਦੇ ਤੇ ਆਪਣੀ ਪਾਰਟੀ ਮੀਟਿੰਗ ਬੁਲਾ ਲੈਂਦਾ, ਆਪਣੀ ਪਾਰਟੀ, ਆਪਣੀ ਧਿਰ ਬਣਾ ਕੇ, ਜਿਹਦੇ ਵਿੱਚ ਸਿੱਖ ਬੁੱਧੀਜੀਵ, ਕੁਝ ਵਿਦਵਾਨ ਜਿਹੜੇ ਆ, ਔਰ 50 ਕੁ ਬਾਦਲ ਮਾਰਕਾ ਕਮੇਟੀ ਮੈਂਬਰ ਵੀ ਉੱਥੇ ਸ਼ਾਮਲ ਹੋ ਜਾਂਦੇ ਆ। ਯਾਨੀ ਉਹ ਰੌਣਕ ਮੇਲਾ ਵਾਹਵਾ ਬਣ ਜਾਂਦਾ। 7 ਤਰੀਕ ਨੂੰ ਮੀਟਿੰਗ ਜਿਹੜੀ ਰੱਖੀ ਗਈ ਹੈ ਉਹ ਤੈਅ ਕਰਦੀ ਸੀ ਕਿ ਜਿਹੜੀ 18 ਤਰੀਕ ਵਾਲੀ ਮੀਟਿੰਗ ਗਿਆਨੀ ਗੁਰਬਚਨ ਸਿੰਘ ਹੋਰਾਂ ਰੱਖੀ ਹੈ, ਉਸ ਮੀਟਿੰਗ ਦੀ ਫੂਕ ਪਹਿਲਾਂ ਹੀ ਕੱਢ ਦਿੱਤੀ ਗਈ। ਤੇ ਹੋਇਆ ਅੱਜ ਉਹੀ, ਜਿਵੇਂ ਹੀ ਉਹ ਮੀਟਿੰਗ ਹੋਈ ਔਰ ਉੱਥੇ ਸਕੱਤਰਤ ਦੇ ਵਿੱਚ ਬਹਿ ਕੇ ਗਿਆਨੀ ਗੁਰਬਚਨ ਸਿੰਘ ਇੰਤਜ਼ਾਰ ਕਰਨ ਲੱਗੇ, ਇੰਤਹਾ ਹੋ ਗਈ ਇੰਤਜ਼ਾਰ ਦੀ, ਹੱਦ ਹੋ ਗਈ ਇੰਤਜ਼ਾਰ ਦੀ। ਉਹ ਇਕੱਲੇ ਹੀ ਬੈਠੇ ਰਹੇ, ਉੱਥੇ ਆਏ ਵੀ ਕੋਈ। ਕਿਉਂਕਿ ਮੱਕੜ ਸਾਹਿਬ ਨੇ ਕੀ ਕੀਤਾ, ਇਹਨਾਂ ਨੇ ਬਕਾਇਦਾ ਸੰਦੇਸ਼ ਜਾਰੀ ਕਰ ਦਿੱਤੇ ਸੀ ਕਿ ਕੋਈ ਨਹੀਂ ਜਾਏਗਾ, ਨਾ ਕੋਈ ਅਧਿਕਾਰੀ ਜਾਏਗਾ, ਨਾ ਕੋਈ ਕਰਮਚਾਰੀ ਜਾਏਗਾ, ਨਾ ਕੋਈ ਮੈਨੇਜਰ ਜਾਏਗਾ। ਯਾਨੀ ਆਪਣੇ ਆਕੇ ਦਾ ਹੁਕਮ ਉਹਨਾਂ ਨੇ ਸਾਰਿਆਂ ਨੇ ਪਾਲਿਆ, ਕੋਈ ਨਹੀਂ ਗਿਆ। ਔਰ ਸ਼੍ਰੋਮਣੀ ਕਮੇਟੀ ਮੈਂਬਰਾਂ ਬਾਰੇ ਪਹਿਲਾਂ ਹੀ ਇਹਨਾਂ ਨੇ ਪੱਤਰ ਜਾਰੀ ਕਰ ਦਿੱਤਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਹੈ ਜਿਹੜੇ ਮੀਟਿੰਗ 'ਚ ਕਿਸੇ ਚੀਜ਼ ਹਿੱਸਾ ਨਹੀਂ ਲੈਣਗੇ। ਸੋ ਸਾਰੇ ਜਿਹੜੇ ਕਰਮਚਾਰੀ, ਮੈਨੇਜਰ ਜਾਂ ਹੋਰ ਅਧਿਕਾਰੀ ਸੀ ਕਮੇਟੀ ਦੇ, ਉਹ ਸਾਰੇ ਇਸ ਮੀਟਿੰਗ ਤੋਂ ਤਾਲਾ ਵੱਟ ਕੇ ਅਖੀਰ 2 ਵਜੇ ਤੱਕ ਗਿਆਨੀ ਗੁਰਬਚਨ ਸਿੰਘ ਪੱਥਰ ਦੀ ਸਿੱਲ ਬਣ ਕੇ ਇੱਥੇ ਬੈਠਾ ਰਿਹਾ, ਕੋਈ ਨਹੀਂ ਆਇਆ। ਅੱਕ ਕੇ ਨਿੰਮੋ ਝੁਰਾ ਜਿਹਾ ਹੋ ਕੇ ਕਹਿੰਦਾ ਜੀ ਮੀਟਿੰਗ ਅੱਜ ਦੀ ਜਿਹੜੀ ਉਹ ਮੁਅੱਤਲ ਕੀਤੀ ਜਾਂਦੀ ਹੈ। ਜਦੋਂ ਕੋਈ ਆਇਆ ਹੀ ਨਹੀਂ, ਮਤਲਬ ਹੀ ਨਹੀਂ ਜਦੋਂ, ਤੇ ਫਿਰ ਮੁਅੱਤਲ ਦਾ ਕੀ ਹੋਇਆ। ਸੋ ਉਹਨਾਂ ਨੇ ਇਹ ਕਹਿ ਕੇ ਥੋੜੀ ਜਿਹੀ ਆਪਣੀ ਜਾਨ ਬਚਾਈ ਜੀ ਕਿ ਮੁਅੱਤਲ ਕੀਤੀ ਜਾਂਦੀ ਹੈ ਮੀਟਿੰਗ ਦੀ, ਪਰ ਮੁਅੱਤਲ ਨਹੀਂ, ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਮੱਕੜ ਸਾਹਿਬ ਨੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ। ਜਿਸ ਤਰੀਕੇ ਦੇ ਨਾਲ ਅੱਜ ਇਹ ਕੁਛ ਵਿਖਾਇਆ ਗਿਆ। ਹੁਣ ਦੇਖੋ, ਚਾਹੇ ਗਿਆਨੀ ਗੁਰਬਚਨ ਸਿੰਘ ਹੈ, ਚਾਹੇ ਉੱਥੇ ਕੋਈ ਵੀ ਬੈਠਾ, ਅਕਾਲ ਤਖਤ ਤੋਂ ਪੱਤਰ ਜਾਰੀ ਹੋਇਆ ਹੋਵੇ ਕਮੇਟੀ ਮੈਂਬਰਾਂ ਦੇ ਨਾਂ, ਕਮੇਟੀ ਕਰਮਚਾਰੀਆਂ ਦੇ ਨਾਂ ਤੇ ਤੁਸੀਂ ਮੀਟਿੰਗ ਕਰਨੀ, ਔਰ ਮੀਟਿੰਗ ਵੀ ਸਿੱਖੀ ਮਸਲਿਆਂ ਤੇ ਕਰਨੀ ਹੈ। ਅਵਤਾਰ ਸਿੰਘ ਮੱਕੜ ਉਸ ਪੱਤਰ ਦੇ ਬਰਾਬਰ ਸੰਦੇਸ਼ ਜਾਰੀ ਕਰ ਦਿੰਦਾ ਵੀ ਕਿਸੇ ਨਹੀਂ ਜਾਣਾ, ਤੁਸੀਂ ਆਪ ਉੱਥੇ ਵੱਡਾ ਕੌਣ ਹੈ, ਚੱਲ ਕਿਹਦੀ ਰਹੀ ਹੈ। ਯਾਨੀ ਗੁਰਬਚਨ ਸਿੰਘ ਦੀ ਹਾਲਤ ਕਿਹੋ ਜਿਹੀ ਹੋਈ ਪਈ ਹੈ, ਸਭ ਕੁਛ ਸਾਫ਼ ਹੁੰਦਾ ਪਿਆ। ਅਵਤਾਰ ਸਿੰਘ ਮੱਕੜ ਅੱਜ ਕੱਲ ਇੰਨਾ ਜ਼ਿਆਦਾ ਸਰੂਰ ਦੇ ਵਿੱਚ ਆ ਸੱਤਾਧਾਰੀਆਂ ਦੇ ਥਾਪੜੇ ਤੋਂ ਕਿ ਇਹਨੇ ਪਿੱਛੇ ਜੇ ਇੱਕ ਨੀਂਹ ਪੱਥਰ ਰੱਖਿਆ। 5 ਪਿਆਰਿਆਂ ਨੇ ਨੀਂਹ ਪੱਥਰ ਰੱਖਣਾ ਸੀ, ਉਹ ਕੋਲ ਖੜੇ, ਇਹਨੇ ਚੁੱਕ ਕੇ 5 ਇੱਟਾਂ ਆਪ ਹੀ ਥੱਪ ਕੱਟੀਆਂ। 5 ਪਿਆਰੇ ਜਿਹੜੇ ਕੋਲ ਖੜੇ ਸੀ, ਜਿਨ੍ਹਾਂ ਨੂੰ ਨੀਂਹ ਪੱਥਰ ਰੱਖਣਾ ਸੀ, ਉਹ ਵਹਿੰਦੇ ਹੀ ਰਹਿ ਗਏ। ਅੱਕ ਕੇ ਫਿਰ ਜਦੋਂ ਕਰਮਚਾਰੀਆਂ ਨੇ ਵੇਖਿਆ SGPC ਦੇ ਕਿ ਮੱਕੜ ਸਾਹਿਬ ਇਹ ਕੀ ਚੰਦ ਚਾੜ ਕੇ, ਉਹਨਾਂ ਨੇ ਇੱਕ ਉਹਨਾਂ ਤੋਂ ਲਵਾ ਕੇ ਖਾਨਾ ਪੂਰਤੀ ਕਰ ਦਿੱਤੀ। ਸੋ ਮੱਕੜ ਅੱਜ ਕੱਲ ਬਹੁਤ ਜ਼ਿਆਦਾ ਅੱਕੜ ਦੇ ਵਿੱਚ ਆ, ਔਰ ਉਹਦੀ ਅੱਕੜ ਜਿਹੜੀ ਹੈ ਉਹ ਐਵੇਂ ਨਹੀਂ ਹੈ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਕੁਛ ਕਰੇ, ਇਹਨਾਂ ਵੀ ਆਜ਼ਾਦ ਨਹੀਂ ਹੈ। ਹੋ ਸਕਦਾ ਪਿੱਛੋਂ ਕੋਈ ਤਾਰ ਖੜਕੀ ਹੋਵੇ ਜਿਹਦੇ ਕਰਕੇ ਸਾਰੇ ਸੋਹਰੇ ਜਿਹੜੇ
ਉਹ ਇੱਕੇ ਵਾਰੀ ਬਦਲ ਗਏ। ਪਰ ਜੀ ਇਹਨਾਂ ਬਦਲੇ ਹਾਲਾਤਾਂ ਦੇ ਵਿੱਚ ਤਸਵੀਰ ਕੁਝ ਇਹੋ ਜਿਹੀ ਵੀ ਨਜ਼ਰ ਆਉਂਦੀ ਹੈ, ਕਿਉਂਕਿ ਇੱਕ ਸਮਾਂ ਇਤਿਹਾਸ ਨੇ ਉਹ ਵੀ ਵਿਖਾਇਆ ਜਦੋਂ ਅਕਾਲ ਤਖਤ ਦਾ ਇੱਕ ਜਥੇਦਾਰ ਹੈਡ ਗ੍ਰੰਥੀ ਲਾ ਦਿੱਤਾ ਗਿਆ, ਜਥੇਦਾਰ ਤੋਂ ਜਦੋਂ ਜਥੇਦਾਰ ਤੋਂ ਉਹਨੂੰ ਲਾਂਭੇ ਕਰ ਦਿੱਤਾ ਗਿਆ, ਹੈਡ ਗ੍ਰੰਥੀ ਲਾ ਦਿੱਤਾ ਗਿਆ, ਤੇ ਜਿਹੜਾ ਉਹਦੀ ਜਗ੍ਹਾ ਸੀਗਾ ਉਹ ਜਥੇਦਾਰ ਲੱਗ ਗਿਆ। ਤੇ ਦੋਵੇਂ ਜਦੋਂ ਇਕੱਠੇ ਹੋਏ, ਉਹਨਾਂ ਨੇ ਇੱਕ ਨੇ ਚੌਰ ਦੀ ਸੇਵਾ ਕਰਨੀ ਸੀ, ਇੱਕ ਉਹ ਵਿਚਾਲੇ ਬੈਠਾ ਸੀ, ਤੇ ਦੋਵੇਂ ਇੱਕ ਦੂਜੇ ਕੋਲੋਂ ਚੌਰ ਨਹੀਂ ਸਨ ਫੜਦੇ, ਇੱਕ ਬੰਦਾ ਵਿਚਾਲੇ ਖੜਾਇਆ ਗਿਆ ਸੀ ਜਿਹੜਾ ਉਹਦੇ ਕੋਲੋਂ ਚੌਰ ਫੜ ਕੇ ਉਹਨੂੰ ਫੜਾਉਂਦਾ ਸੀ ਤੇ ਉਹਨੂੰ ਫੜ ਕੇ ਉਹਨੂੰ ਫੜਾਉਂਦਾ ਸੀ। ਸੋ ਜਦੋਂ ਹਾਲਾਤ ਇਹੋ ਜਿਹੇ ਹੋਣ, ਸਿਰਫ ਪ੍ਰਵਾਸੀ ਜਿਹੜੇ ਹਮਲਿਆਂ ਦਾ ਸ਼ਿਕਾਰ ਹੋ ਰਹੇ ਜਾਂ ਜਿਹੜੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ, ਉਹਨਾਂ ਲਈ ਕਿਹੋ ਜਿਹੇ ਹਾਲਾਤ ਸੁਖਾਵੇਂ ਕਰਨਗੇ, ਸਹੀ ਅੰਦਾਜ਼ਾ ਲਾਇਆ ਜਾ ਸਕਦਾ। ਜੀ ਜੀ ਬਿਲਕੁਲ ਜੀ। ਕੌਮ ਨੇ ਤਾਂ ਇਹਨਾਂ ਨੂੰ ਪਹਿਲਾਂ ਨਕਾਰਤਾ ਸੀ, ਹੁਣ ਲੱਗਦਾ ਜਿੱਦਾਂ ਤੁਸੀਂ ਕਿਹਾ ਵੀ ਪਾਰਟੀ ਨੇ ਜਿੱਥੋਂ ਚੱਲ ਰਹੀਆਂ ਨੇ ਤਾਰਾਂ, ਉਹਨਾਂ ਨੇ ਵੀ ਹੁਣ ਇਹਨਾਂ ਨੂੰ ਨਕਾਰਤਾ ਲੱਗਦਾ। ਅਗਲੀ ਜਿਹੜੀ ਗੱਲ ਕਰੀਏ, ਭਾਜਪਾ ਦੇ ਮੰਤਰੀ ਦੀ ਕਰਤੂਤ ਦੇਖੋ ਜੀ, ਸੋਕਾਗ੍ਰਸਤ ਇਲਾਕੇ 'ਚ ਪਹੁੰਚੇ ਤੇ ਸੈਲਫੀਆਂ ਖਿੱਚੀ ਜਾਂਦੇ ਸੀ। ਇਹ ਮੰਤਰੀ ਜਿਹੜੀ ਹੈ ਬੀਬੀ ਹੈ ਪੰਕਜਾ ਮੁੰਡੇ ਜੀ, ਬੀਬੀ ਹੈਗੀ ਆ ਗੋਪੀਨਾਥ ਮੁੰਡੇ ਦੀ ਜਿਹੜੀ ਬੇਟੀ। ਗੋਪੀਨਾਥ ਮੁੰਡੇ ਸਨ ਪ੍ਰਮੋਦ ਮਹਾਜਨ ਦੇ ਜੀਜਾ ਜੀ। ਭਾਜਪਾ ਦੇ ਵਿੱਚ ਇਹਨਾਂ ਦਾ ਬੜਾ ਕਰਤੱਵ ਹੈ ਇਸ ਪਰਿਵਾਰ ਦਾ। ਮਹਾਜਨ ਪਰਿਵਾਰ ਤੇ ਕਿਸੇ ਸਮੇਂ ਚਮਦੀਆਂ ਚਲਾਉਂਦਾ ਹੁੰਦਾ ਸੀ। ਉਸ ਤੋਂ ਬਾਅਦ ਗੋਪੀਨਾਥ ਮੁੰਡੇ ਆਏ ਸਨ ਤਾਂ ਉਹਨਾਂ ਦਾ ਨਾਲ ਦੀ ਨਾਲ ਐਕਸੀਡੈਂਟ ਹੋ ਗਿਆ ਸੀ। ਉਸ ਤੋਂ ਬਾਅਦ ਪੰਕਜਾ ਮੁੰਡੇ ਨੂੰ ਉਹਦੀ ਜਿਹੜੀ ਸਹੇਲੀ ਟੋਪੀ ਸੀ ਸੌਂਪੀ ਗਈ ਸੀ, ਯਾਨੀ ਸਿਆਸੀ ਵਿਰਾਸਤ ਦੀ ਇਹ ਵਾਰਸ ਬਣੀ ਸੀ ਬੀਬੀ ਪੰਕਜਾ ਮੁੰਡੇ। ਤੇ ਇਹਨੇ ਆਉਂਦੇ ਹੀ ਗੁਲ ਖਿਲਾ ਦਿੱਤੇ ਸੀਗੇ, ਆਉਂਦੇ ਚੰਦ ਚਾੜ ਦਿੱਤੇ ਸੀਗੇ। ਇੱਕ ਕਮਲਾ ਜਿਹੜਾ ਉਹ ਇਹ ਬੀਬੀ ਨੇ ਗੱਦੀ ਸੰਭਾਲਦੇ ਚੱਲਿਆ ਸੀਗਾ, ਬੜਾ ਰੌਲਾ ਪਿਆ ਸੀ ਉਹਦਾ ਪੰਕਜਾ ਮੁੰਡੇ ਦਾ ਮਹਾਰਾਸ਼ਟਰ ਦੇ ਵਿੱਚ। ਉਸ ਤੋਂ ਬਾਅਦ ਇਹ ਬੀਬੀ ਥੋੜੀ ਜਿਹੀ ਖਾਮੋਸ਼ ਹੋ ਗਈ, ਪੂਰੀ ਵੱਡੀ ਸੀ ਉਸਤੋਂ ਕੇਂਦਰ ਵਾਲਿਆਂ ਨੇ ਕਿ ਥੋੜਾ ਜਿਹਾ ਸੰਭਲ ਕੇ ਚੱਲ, ਗੋਪੀਨਾਥ ਮੁੰਡੇ ਦੀ ਧੀ ਹੈ, ਇਹਦਾ ਮਤਲਬ ਇਹ ਨਹੀਂ ਕਿ ਜੋ ਮਨ ਚ ਆਇਆ ਉਹ ਕਰੀ ਜਾਵੇ। ਥੋੜਾ ਚਿਰ ਸ਼ਾਂਤ ਰਹੀ ਹੈ ਬੀਬੀ, ਪਰ ਕੱਲ ਜਦੋਂ ਸੋਕਾਗ੍ਰਸਤ ਇਲਾਕੇ ਚ ਗਈ, ਕਿਉਂਕਿ ਮਹਾਰਾਸ਼ਟਰ ਚ ਉੱਥੇ ਬਹੁਤ ਜ਼ਿਆਦਾ ਤੁਹਾਨੂੰ ਪਤਾ ਕਿ ਪਾਰਿਆ ਮੱਛੀ ਹੈ, ਪਾਣੀ ਦੀ ਬੂੰਦ ਬੂੰਦ ਨੂੰ ਲੋਕ ਤਰਸਣ ਰਹੇ, ਤਾਂ ਇਹ ਉੱਥੇ ਸੋਕਾਗ੍ਰਸਤ ਖੇਤੇ ਦੇ ਵਿੱਚ ਜਾ ਕੇ ਸੈਲਫੀਆਂ ਖਿੱਚਦੀ ਫਿਰਦੀ ਸੀ। ਤੇ ਔਰ ਉਹ ਸੈਲਫੀਆਂ ਜਿਹੜੀਆਂ ਆਪਣੀ ਜੋ ਇਹਨਾਂ ਦੀ ਪ੍ਰੋਫਾਈਲ ਹੈ ਸੋਸ਼ਲ ਮੀਡੀਆ ਦੀ ਪ੍ਰੋਫਾਈਲ, ਉਹਦੇ ਤੇ ਪੋਸਟ ਵੀ ਕਰ ਦਿੱਤੀ ਆ। ਉਹ ਤਸਵੀਰਾਂ ਵੇਖ ਕੇ ਸਹਿਜੇ ਹੀ ਬੰਦਾ ਸਮਝ ਸਕਦਾ ਕਿ ਬੀਬੀ ਉੱਥੇ ਸੋਕਾਗ੍ਰਸਤ ਇਲਾਕੇ ਦਾ ਦਰਦ ਮਾਨਣ ਨਹੀਂ ਗਈ ਸੀ, ਦਰਦ ਮਹਿਸੂਸ ਕਰਨ ਨਹੀਂ ਸੀ ਗਈ। ਉੱਥੇ ਇਹ ਆਪਣਾ ਟਾਈਮ ਪਾਸ, ਖਾਣਾ ਪੂਰਤੀ ਤੇ ਪਿਕਨਿਕ ਕਰਨ ਗਈ ਸੀ। ਸੋ ਉਹਦਾ ਲਹਿਜ਼ਾ ਜਿਸ ਤਰ੍ਹਾਂ ਦੀਆਂ ਤਸਵੀਰਾਂ ਖਿਚਵਾ ਰਹੀ ਹੈ। ਤੇ ਜੇ ਕਿਸੇ ਨੇ ਪੁੱਛਿਆ ਕਿ ਬੀਬੀ ਜੀ ਇਹ ਕੀ ਕੀਤਾ, ਤੇ ਬੀਬੀ ਜੀ ਕੋ ਕਹਿੰਦੇ ਕਿ ਭਾਈ ਸੈਲਫੀ ਖਿੱਚਣੀ ਕਿਹੜੀ ਕੋਈ ਮਾੜੀ ਗੱਲ ਆ। ਉੱਥੇ ਉਹ ਖੁਦਾਈ ਕਰਦੇ ਪਏ ਸੀ, ਇੱਕ ਤਲਾਬ ਪੱਟਦੇ ਪਏ ਸੀ, ਉਹ ਅਫਸਰ ਕੰਮ ਚੰਗਾ ਕਰਦੇ ਪਏ ਸੀ, ਤੇ ਮੈਂ ਫੋਟੋਆਂ ਲੈ ਲਈਆਂ, ਕਿਹੜਾ ਗੁਨਾਹ ਹੋ ਗਿਆ। ਚਲੋ ਇਹ ਵੀ ਠੀਕ ਆ ਕਿ ਇੱਕ ਪਾਸੇ ਲੋਕ ਆ ਜਿਹੜੇ ਫਰਾਈ ਮਾਰਦੇ ਪਏ, ਦੂਜੇ ਪਾਸੇ ਸੈਲਫੀਆਂ, ਕੋਈ ਗੱਲ ਨਹੀਂ, ਕਿਉਂਕਿ ਅੱਜ ਕੱਲ ਭਾਰਤ ਦੇ ਵਿੱਚ ਇੱਕ ਚਲਣ ਚੱਲਿਆ ਹੋਇਆ, ਇੱਥੇ ਮਰਦੇ ਬੰਦੇ ਦੇ ਮੂੰਹ 'ਚ ਪਾਣੀ ਬਾਅਦ 'ਚ ਪਾਇਆ ਜਾਂਦਾ, ਪਹਿਲਾਂ ਸੈਲਫੀ ਖਿੱਚੀ ਜਾਂਦੀ ਹੈ ਕਿ ਇਹਦਾ ਕੀ ਪਤਾ ਨੇ ਬਚਣਾ ਜਾਂ ਨਹੀਂ ਬਚਣਾ, ਆਪਣੇ ਲਾਈਕ ਕਮੈਂਟ ਜਿਹੜੇ ਆ ਉਹਨਾਂ ਦਾ ਬੰਦੋਬਸਤ ਕਰ ਲਈਏ। ਇਹ ਚੱਲਣ ਹੈ ਵਿੱਚ ਸਾਰੇ ਆ ਜਾਂਦੇ ਮੰਤਰੀ ਸੰਤਰੀ। ਪਰ ਇੱਥੇ ਹੋ ਕੀ ਰਿਹਾ, ਹਾਈ ਕੋਰਟ ਮੈਚ ਮਹਾਰਾਸ਼ਟਰ ਚੋਂ ਬਾਹਰ ਖਿਸਕਾ ਦਿੱਤੇ ਕਿ ਇਹਦੇ ਨਾਲ ਚੰਗਾ ਮੈਸੇਜ ਆਏਗਾ। ਤੇ ਦੂਜੇ ਦਿਨ ਹੀ ਇਹਨਾਂ ਦਾ ਇੱਕ ਮੰਤਰੀ ਏਕਨਾਥ ਖੜਕੇ ਉਹ ਮਹਾਰਾਸ਼ਟਰ ਦੇ ਸੋਕਾ ਪੀੜਤ ਇਲਾਕਿਆਂ 'ਚ ਗਿਆ ਤੇ ਉਹ 40 ਕਿਲੋਮੀਟਰ ਸੜਕੀ ਸਫ਼ਰ ਕਰਨ ਦੀ ਬਜਾਏ ਉਹਨੇ ਜਹਾਜ਼ ਦਾ ਸਹਾਰਾ ਲਿਆ, ਤੇ ਜਿੱਥੇ ਜਹਾਜ਼ ਉਤਰਿਆ ਉਸ ਹੈਲੀਪੈਡ ਤੇ 10,000 ਲੀਟਰ ਪਾਣੀ ਰੁੜ ਗਿਆ। ਹੁਣ ਇੱਕ ਪਾਸੇ ਜੁਡੀਸ਼ਰੀ ਕਹਿੰਦੀ ਤੇ ਅਸੀਂ ਮੈਸੇਜ ਦਿੱਤਾ, ਹੋਣਾ ਕੱਖ ਨਹੀਂ, ਪਰ IPL ਦੇ ਮੈਚ ਮਹਾਰਾਸ਼ਟਰ 'ਚ ਬਾਹਰ ਕੱਢ ਕੇ ਇੱਕ ਮੈਸੇਜ ਦਿੱਤਾ ਗਿਆ ਕਿ ਪਾਣੀ ਜਿਹੜਾ ਹੈ ਉਹ ਜ਼ਰੂਰਤ ਹੈ, ਉਹ ਸਾਰੇ ਉਸ ਨੂੰ ਮਹਿਸੂਸ ਕਰਨਾ ਔਰ ਉਸ ਜ਼ਰੂਰਤ ਦੇ ਵਿੱਚ ਹਿੱਸਾ ਪਾਉਣ। ਪਰ ਦੂਜੇ ਦਿਨ ਹੀ ਉਹਨਾਂ ਦਾ ਆਪਦਾ ਮੰਤਰੀ ਹੈ ਜਿਹੜਾ ਉੱਥੇ ਪਾਣੀ ਦੀ ਬਹੁਤ ਵੱਡੀ ਬਰਬਾਦੀ ਕਰ ਦਿੰਦਾ, ਸਿਰਫ 40 ਕਿਲੋਮੀਟਰ ਸੜਕੀ ਰਾਹ ਤੇ ਨਹੀਂ ਜਾਂਦਾ। ਸੋ ਬੀਬੀ ਪੰਕਜਾ ਮੁੰਡੇ ਆ, ਚਾਹੇ ਏਕਨਾਥ ਖੜਕੇ ਆ, ਇਹਨਾਂ ਨੇ ਜਿਹੜੇ ਮੈਸੇਜ ਦਿੱਤੇ ਆ, ਸ਼ਾਇਦ ਉਸ ਮੈਸੇਜ ਤੇ ਇਹ ਫੇਰ ਪਾਉਣ ਦੇ ਬਰਾਬਰ ਹੈ ਜਿਹੜੀ ਹਾਈ ਕੋਰਟ ਨੇ ਸੰਦੇਸ਼, ਇਹ ਫੈਸਲਾ ਦੇ ਕੇ ਸੰਦੇਸ਼ ਦਿੱਤੇ ਸਨ
ਕਿ ਪਾਣੀ ਜਿਹੜਾ ਸਭ ਦੀ ਜ਼ਰੂਰਤ ਹੈ, ਸਭ ਨੂੰ ਮਿਲਣਾ ਚਾਹੀਦਾ, ਵੇਸਟ ਕਰਨ ਦਾ ਕਿਸੇ ਨੂੰ ਹੱਕ ਨਹੀਂ। ਇਹਨਾਂ ਲੋਕਾਂ ਨੂੰ ਦੇਖ ਕੇ ਦੋ ਚੀਜ਼ਾਂ ਜਿਹੜੀਆਂ ਸਾਹਮਣੇ ਹੁੰਦੀਆਂ ਕਿ ਇੱਕ ਤੇ ਜਿਹੜੀ ਸਿਆਸਤ ਇਹੋ ਜਿਹੇ ਕੰਮ ਕਰਦੀ ਹੈ, ਸੋਕਾ ਪੀੜਤ ਇਲਾਕਿਆਂ 'ਚ ਜਾਣਾ ਪੈਂਦਾ ਜਾਂ ਇਹੋ ਜਿਹੇ ਪੰਗੇ ਕਰਨੇ ਪੈਂਦੇ ਆ, ਉਹ ਅੰਦਰੋਂ ਨਹੀਂ ਜਾਂਦੇ, ਉਹਨਾਂ ਦੇ ਸਰੀਰ ਜ਼ਰੂਰ ਜਾਂਦੇ ਆ ਪਰ ਰੂਹ ਉੱਥੇ ਨਾਲ ਨਹੀਂ ਹੁੰਦੀ। ਦੂਜੀ ਗੱਲ, ਭਾਰਤ ਦੀ ਸਿਆਸਤ 'ਚ ਦੋ ਚੀਜ਼ਾਂ ਜਿਹੜੀਆਂ ਉਹ ਮਨਫੀ ਹੈ, ਇੱਕ ਨੈਤਿਕਤਾ ਜਿਹਨੂੰ ਅਣਖ ਕਹਿ ਦਿੰਦੇ ਆ ਤੇ ਦੂਸਰੀ ਹੈ ਸੰਵੇਦਨਾ, ਜਿਹਨੂੰ ਆਪਾਂ ਆਪਣੇ ਪੰਜਾਬੀ ਭਾਸ਼ਾ 'ਚ ਕਹਿ ਦਿੰਦੇ ਆ ਕਿ ਤਰਸ। ਦੋਏ ਚੀਜ਼ਾਂ ਹੈ ਜੀ। ਸੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਸੋਮਵਾਰ ਤੋਂ ਸ਼ਨੀਚਰਵਾਰ ਤੱਕ ਸਵੇਰੇ 9:30 ਵਜੇ ਅਤੇ ਰੋਜ਼ਾਨਾ ਸ਼ਾਮ ਨੂੰ 8:30 ਵਜੇ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਸਾਡੇ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ। ਇਹ ਫੈਕਟਰਿੰਗ ਦੀਆਂ ਸੇਵਾਵਾਂ ਦਿੰਦੇ ਹਨ। ਜੇ ਟਰੱਕਰ ਵੀਰ ਜਿਨ੍ਹਾਂ ਨੇ ਇਨਵੋਇਸਾਂ ਦਿੱਤਿਆਂ ਨੂੰ ਕਈ ਦਿਨ ਹੋ ਗਏ ਨੇ, ਮਹੀਨੇ ਹੋ ਗਏ ਨੇ ਤੇ ਅਜੇ ਤੱਕ ਪੇਮੈਂਟ ਨਹੀਂ ਮਿਲੀ, ਤਾਂ ਇਹ ਸੇਮ ਡੇ ਪੇਮੈਂਟ ਤੁਹਾਨੂੰ ਦੇ ਸਕਦੇ ਨੇ ਫੈਕਟਰਿੰਗ ਦੀ ਸਰਵਿਸਿਜ਼ ਦੇ ਨਾਲ। ਫੈਕਟਰਿੰਗ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2600 408 272 2600 ਦੇ ਉੱਤੇ। ਅਤੇ ਅਗਲੀ ਗੱਲ ਕਰੀਏ, ਪੰਜਾਬ ਸਰਕਾਰ ਵੱਲੋਂ ਕਿਰਪਾਲ ਸਿੰਘ ਨੂੰ ਸਰਬਜੀਤ ਦੇ ਬਰਾਬਰ ਸਹੂਲਤਾਂ ਦਾ ਐਲਾਨ। ਜੀ, ਸਰਬਜੀਤ ਸਿੰਘ ਨੂੰ ਜਿਵੇਂ 1 ਕਰੋੜ ਰੁਪਇਆ ਦਿੱਤਾ ਸੀ, ਉਹੀ 1 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਇਹਦੇ ਪਰਿਵਾਰ ਨੂੰ ਕਰ ਦਿੱਤਾ ਪੰਜਾਬ ਸਰਕਾਰ ਨੇ। ਹੋਰ ਜਿਵੇਂ ਉਹਨਾਂ ਦੇ ਇੱਕ ਪਰਿਵਾਰਕ ਮੈਂਬਰ ਨੂੰ ਡਾਇਰੈਕਟ ਭਰਤੀ ਕੀਤਾ ਗਿਆ ਸੀ, ਨੌਕਰੀ ਦਿੱਤੀ ਗਈ ਸੀ ਤਹਿਸੀਲਦਾਰ ਦੀ, ਉਵੇਂ ਇਹਨਾਂ ਨੂੰ ਵੀ ਸ਼ਾਇਦ ਉਹ ਨੌਕਰੀ ਵੀ ਮਿਲ ਜਾਏਗੀ। ਯਾਨੀ ਜੋ ਸਹੂਲਤਾਂ ਦਿੱਤੀਆਂ ਉਹ ਸਾਰੀਆਂ ਇਹਨਾਂ ਨੂੰ ਵੀ ਮਿਲ ਗਿਆ ਜਿਹੜੀਆਂ ਸਰਬਜੀਤ ਦੇ ਮਾਮਲੇ 'ਚ ਇਹਨਾਂ ਨੇ ਪ੍ਰਦਾਨ ਕੀਤੀ ਜੀ। ਪਰ ਇੱਕ ਚੀਜ਼ ਜਿਹੜੀ ਹੈ ਉਹ ਬਾਦਲ ਸਾਹਿਬ ਐਤਕੀ ਲੁਕਾ ਗਏ, ਉਹਨਾਂ ਨੇ ਆਪਣੇ ਦਾਮਨ 'ਚੋਂ ਉਹ ਜਿਹੜਾ ਨਗੀਨਾ ਨਹੀਂ ਕੱਢਿਆ, ਉਹ ਸੀਗਾ ਸ਼ਹੀਦ ਦਾ ਰੁਤਬਾ। ਉਹਨਾਂ 35 ਸੱਟੇ ਸ਼ਹੀਦ ਦਾ ਰੁਤਬਾ ਦਿੱਤਾ ਸੀਗਾ, ਕਿਉਂਕਿ ਸ਼ਹੀਦ ਦਾ ਰੁਤਬਾ ਦੇਣ ਤੋਂ ਬਾਅਦ ਉਸ ਸ਼ਹੀਦ ਦੇ ਕਿਸੇ ਕਈ ਨਿਕਲ ਆਏ, ਇਸ ਕਰਕੇ ਇਸ ਵਾਰੀ ਉਹ ਸ਼ਹੀਦ ਦਾ ਰੁਤਬਾ ਦੇਣ ਲੱਗਿਆ ਜਿਹੜਾ ਹੱਥ ਇਹਨਾਂ ਨੇ ਪਿਛਾ ਖਿੱਚ ਲਿਆ। ਮਸਲਾ ਇਹ ਕਿਸੇ ਦੇ ਵਿਅਕਤੀਗਤ ਤੌਰ ਤੇ ਅਸੀਂ ਕਿਸੇ ਦੇ ਵਿਰੁੱਧ ਨਹੀਂ ਆ, ਕਿਸੇ ਨੂੰ ਮਿਲਦਾ ਪੈਸਾ ਮਿਲੀ ਜਾਵੇ, ਕਿਸੇ ਨੂੰ ਨੌਕਰੀ ਮਿਲਦੀ ਹੈ, ਚੰਗੀ ਗੱਲ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਇਹ ਪਾਕਿਸਤਾਨ 'ਚ ਮਰਿਆਂ ਤੇ ਤਰਸ ਕਿਉਂ ਕਰਦਾ? ਜੇਲ੍ਹਾਂ ਦੇ ਵਿੱਚ ਤੇ ਹੋਰ ਵੀ ਬਹੁਤ ਥਾਵਾਂ ਤੇ ਪੰਜਾਬੀ ਮੁੰਡੇ ਮਰਦੇ ਆ ਨਾ। ਦੁਬਈ ਵਰਗੇ ਦੇਸ਼ਾਂ ਦੇ ਵਿੱਚ ਆਮ ਹੀ ਖਬਰਾਂ ਕਰਦੇ, ਉੱਥੋਂ ਉਹਨਾਂ ਦੀ ਕੋਈ ਲਾਸ਼ ਨਹੀਂ ਲੈ ਕੇ ਆਉਂਦਾ ਜੀ। ਉੱਥੇ ਕਈ ਜੇਲ੍ਹਾਂ 'ਚ ਉੱਥੇ ਵੀ ਮਰਦੇ ਆ। ਬਾਹਰਲੇ ਕਈ ਦੇਸ਼ਾਂ 'ਚ ਜੇਲ੍ਹਾਂ 'ਚ ਮੌਤਾਂ ਹੁੰਦੀਆਂ ਪੰਜਾਬੀਆਂ ਦੀ, ਕੋਈ ਉਹਨਾਂ ਦੀ ਲਾਸ਼ ਲਿਆਉਣ ਤੱਕ ਵੀ ਤਿਆਰ ਨਹੀਂ। ਪਰ ਜਿਹੜਾ ਪਾਕਿਸਤਾਨ 'ਚ ਮਰਦਾ ਉਹਦੇ ਲਈ ਜਿਹੜੇ ਆ ਖਜ਼ਾਨੇ ਦੇ ਬੂਹੇ ਖੋਲ ਦਿੱਤੇ ਜਾਂਦੇ। ਮਸਲਾ ਕੀ ਹੈ? ਕਿਤੇ ਇਹ ਤਾਂ ਨਹੀਂ ਕਿ ਜੋ ਕਿਸੇ ਅਸੀਂ ਸੁਣਦੇ ਹਾਂ ਜਿਹੜੇ ਅਖੌਤੀ ਸ਼ਹੀਦ ਆ ਜਾਂ ਇਹੋ ਜਿਹੇ ਲੋਕ ਆ ਜੋ ਕਿਸੇ ਬਾਰਡਰੋਂ ਪਾਰ ਉਹ ਇਲਜ਼ਾਮ ਦੇ ਤੌਰ ਤੇ ਦਿੰਦੇ ਆ, ਜਾਂ ਇੱਥੇ ਦੇ ਜਿਹੜੇ ਲੋਕ ਦੱਸਦੇ ਆ ਉਹਨਾਂ ਦੇ ਆਂਢ ਗੁਆਂਢ ਦੇ ਰਹਿਣ ਵਾਲੇ, ਉਹਨਾਂ ਦੇ ਇਲਾਕੇ ਦੇ ਰਹਿਣ ਵਾਲੇ, ਕਿਤੇ ਉਹੀ ਚੀਜ਼ ਤਾਂ ਨਹੀਂ ਹੈ। ਕੇਂਦਰ ਕਿਤੇ ਆਪਣੀਆਂ ਏਜੰਸੀਆਂ ਦੇ ਥਰੂ ਇੰਟੈਲੀਜੈਂਸ ਲਈ ਬੰਦੇ ਤਿਆਰ ਤਾਂ ਨਹੀਂ ਕਰਦੇ। ਤਾਂ ਇਹ ਚੀਜ਼ਾਂ ਜਿਹੜੀਆਂ ਉਹ ਸ਼ੱਕ ਨੂੰ ਯਕੀਨ 'ਚ ਇਸ ਕਰਕੇ ਬਦਲਦੀਆਂ ਕਿਉਂਕਿ ਇੱਥੇ ਤੇ ਜਿਹੜਾ ਭਾਵੇਂ 500 ਰੁਪਏ ਪਿੱਛੇ ਕਿਸਾਨ ਖੁਦਕੁਸ਼ੀ ਕਰ ਜਾਵੇ ਕੋਈ ਉਹਦੇ ਤੇ ਤਰਸ ਨਹੀਂ ਕਰਦਾ, ਪਰ ਇਹੋ ਜਿਹੇ ਪਰਿਵਾਰਾਂ ਤੇ ਜਿਨ੍ਹਾਂ ਨੂੰ 20 25 ਸਾਲ ਇਹ ਜਾ ਕੇ ਕਦੇ ਮਿਲੇ ਨਹੀਂ, ਜਦੋਂ ਉਹਨਾਂ ਦੀ ਮੌਤ ਹੋ ਗਈ ਨਾਲ ਦੀ ਨਾਲ ਇਹਨਾਂ ਨੇ ਕਰੋੜਾਂ ਰੁਪਈਆ ਦੇ ਦਿੱਤਾ। ਕਿਤੇ ਇਹ ਤੇ ਨਹੀਂ ਕਿ ਗੀਜ਼ਾ ਕਿਸੇ ਦਾ, ਹੱਥ ਕਿਸੇ ਦਾ, ਮਤਲਬ ਕਿ ਪੈਸਾ ਉੱਥੋਂ ਤੇ ਦਿੱਤਾ ਇੱਥੇ ਜਾ ਰਿਹਾ। ਇਹ ਇਸੇ ਕਰਕੇ ਵੀ ਹੋ ਸਕਦਾ ਕਿਉਂਕਿ ਕੂਟਨੀਤਿਕ ਤੌਰ ਤੇ ਜੇ ਦੇਖੀਏ, ਜੇ ਉਹ ਕੇਂਦਰ 'ਚ ਇਸ ਤਰੀਕੇ ਦੀ ਕੋਈ ਜਾਰੀ ਕਰਦੇ ਆ ਫਿਰ ਆਪਣੇ ਤੇ ਠੱਪਾ ਆਪ ਹੀ ਲਵਾ ਦੇਣਗੇ ਜੋ ਬਾਰਡਰ ਪਾਰੋਂ ਇਲਜ਼ਾਮ ਲੱਗਦੇ ਆ। ਸੋ ਇਸ ਕਰਕੇ ਹੋ ਸਕਦਾ ਕਿ ਉੱਥੋਂ ਇਸ਼ਾਰੇ ਤੇ ਇੱਥੋਂ ਦਿੱਤਾ ਹੋਵੇ। ਉਂਝ ਬਾਦਲ ਸਾਹਿਬ ਅਸੀਂ ਦਿੰਦੇ ਨਹੀਂ ਕਿਸੇ ਨੂੰ, ਪਰ ਫਿਰ ਵੀ ਇਹਨਾਂ ਨੂੰ ਜੇ ਦਿੱਤਾ ਹੈ ਤਾਂ ਇਹ ਮਸਲਾ ਆਪਣੇ ਆਪ ਦੇ ਵਿੱਚ ਵਿਚਾਰਨ ਵਾਲਾ ਹੈ ਕਿ ਜੇ ਇੰਟੈਲੀਜੈਂਸ ਲਈ ਕੋਈ ਕੰਮ ਕਰਦਾ ਹੈ ਤਾਂ ਫਿਰ ਉਹਦਾ ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ 'ਚ ਕਿਉਂ ਕੇਂਦਰ ਭਰੇ। ਦੂਜੀ ਗੱਲ, ਜੇਕਰ ਨਹੀਂ ਇਹਨਾਂ ਨੇ ਇੱਕ ਮਨੁੱਖਤਾ ਦੇ ਤੌਰ ਤੇ ਦਿੱਤਾ, ਇੱਕ ਹਮਦਰਦਾਨਾ ਰਵੱਈਏ ਦੇ ਤੌਰ ਤੇ ਦਿੱਤਾ, ਤਾਂ ਫਿਰ ਜਿਹੜੇ ਵੀ ਪ੍ਰਵਾਸੀ ਕੰਮ ਕਰਦੇ ਮਰਦੇ ਜਾਂ ਜੇਲ੍ਹਾਂ ਦੇ ਵਿੱਚ ਮਰਦੇ ਆ ਜਾਂ ਕਿਸੇ ਵੀ ਤਰੀਕੇ ਦੇ ਨਾਲ ਮੌਤ ਦਾ ਸ਼ਿਕਾਰ ਹੋ ਜਾਂਦੇ ਆ ਤਾਂ ਫਿਰ ਉਹਨਾਂ ਲਈ ਵੀ ਇਹ ਕੰਡਾ ਜਿਹੜਾ ਬਰਾਬਰ ਰੱਖਣਾ ਚਾਹੀਦਾ।
ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਸੋਨੀਪਤ ਦੇ ਵਿੱਚ ਇੱਕ ਕੁੜੀ ਦੇ ਨਾਲ ਦਰਿੰਦਗੀ ਦੀ ਇੰਤਹਾ। ਇੱਥੇ ਕੁੜੀਆਂ ਦੇ ਨਾਲ ਹੁੰਦੀ ਦਰਿੰਦਗੀ ਹੈ ਜੀ, ਹੋ ਜਾਂਦਾ ਕੀ ਹੈ, ਚਾਹੇ ਉਹ ਕੁੜੀ ਕੁੱਖ 'ਚ ਹੋਵੇ ਤਾਂ ਦਰਿੰਦਗੀ, ਜੇ ਉਹ ਜੰਮ ਪਵੇ ਤਾਂ ਵਿਹੜੇ 'ਚ ਦਰਿੰਦਗੀ, ਗਲੀ 'ਚ ਦਰਿੰਦਗੀ, ਜੇ ਜਵਾਨ ਹੋ ਜਾਵੇ ਤਾਂ ਦਰਿੰਦਗੀ, ਜੇ ਉਹ ਬੁੱਢੀ ਹੋ ਜਾਵੇ ਜਾਂ ਜਦੋਂ ਉਮਰ ਦੇ ਆਖਰੀ ਪੜਾਅ 'ਚ ਚਲੀ ਜਾਵੇ, ਜਿਹੜੇ ਪੁੱਤ ਪੋਤਰੇ ਆ ਉਹ ਇਸੇ ਤਰ੍ਹਾਂ ਦਾ ਇਜ਼ਹਾਰ ਕਰਦੇ। ਸਾਰੀ ਜ਼ਿੰਦਗੀ ਜਿਹੜੀ ਹੈ ਉਹਦੀ ਦਰਿੰਦਗੀ ਦੀ ਗਲੀ 'ਚ ਲੱਗ ਜਾਂਦੀ ਹੈ। ਇਹ ਕਦੇ ਵੀ ਸਮਾਜ ਹੈ ਜਿਹੜਾ ਉਹਨੂੰ ਰੁਤਬਾ, ਉਹਨੂੰ ਸਨਮਾਨ ਦਿੰਦਾ ਹੀ ਨਹੀਂ। ਪਰ ਇਸ ਕੁੜੀ ਨਾਲ ਜਿਹੜੀ ਹੋਈ ਹੈ, ਜਦੋਂ ਤੇਰਵੀਂ ਹੋਈ ਹੈ, ਇਹ 15 ਕੁ ਦਿਨ ਪਹਿਲਾਂ ਹੀ ਇਸ ਮਕਾਨ 'ਚ ਰਹਿਣ ਆਈ ਸੀਗੀ। ਇੱਕ ਮਾਲ ਦੇ ਸਪਾ ਦੇ ਵਿੱਚ ਕੰਮ ਕਰਦੀ ਸੀ। ਜੋ ਇਹਦੇ ਨਾਲ ਘਟਿਆ ਉਹ ਦਿਲ ਦਹਿਲਾਉਣ ਵਾਲਾ। ਇਹਦੀਆਂ ਦੋਵੇਂ ਅੱਖਾਂ ਭੰਨ ਦਿੱਤੀਆਂ ਗਈਆਂ। ਇਹਦੇ ਚਿਹਰੇ ਤੇ ਦੱਸਦੇ ਆ ਕਿ ਤੇਜ਼ਾਬ ਵਰਗਾ ਕੋਈ ਕੈਮੀਕਲ ਵੀ ਪਾਇਆ ਗਿਆ। ਕੱਪੜੇ ਜਿਹੜੇ ਸੀਗੇ ਇਹਦੇ ਉਹ ਕੋਈ ਹੋਰ ਪਾਏ ਗਏ। ਖੂਨ ਹੀ ਖੂਨ ਦੱਸਦੇ, ਜਦੋਂ ਇਹਨੂੰ ਚੱਕਿਆ ਗਿਆ ਸਵੇਰੇ ਜਾ ਕੇ ਖੂਨ ਹੀ ਖੂਨ ਸੀਗਾ। ਜਦੋਂ ਇਹਨੂੰ ਚੁੱਕਿਆ ਗਿਆ ਤੇ ਬੋਲੀ ਹੈ, ਕਹਿੰਦੀ ਮੈਨੂੰ ਕਿੱਥੇ ਲੈ ਕੇ ਚੱਲੇ ਹੋ, ਇਹ ਬਸ 2-4 ਸ਼ਬਦ ਬੋਲੇ, ਫਿਰ ਬੇਹੋਸ਼ ਹੋ ਗਈ। ਔਰ ਇੰਨਾ ਜ਼ਿਆਦਾ ਇਹਦੇ ਨਾਲ ਦਰਿੰਦਗੀ ਵਾਲਾ ਖੇਡ ਖੇਡਿਆ ਗਿਆ ਸੀਗਾ ਕਿ ਜਿਹੜੀ ਨਰਸ ਨੇ ਜਾ ਕੇ ਪਹਿਲਾਂ ਹੱਥ ਪਾਇਆ, ਉਹ ਦੱਸਦੇ ਕਿ ਉਹ ਆਪ ਚੱਕਰ ਖਾ ਕੇ ਡਿੱਗ ਗਈ, ਹਸਪਤਾਲ ਦੀ ਨਰਸ। ਇੰਨੀ ਜ਼ਿਆਦਾ ਭਿਆਨਕਤਾ ਇਸ ਕੁੜੀ ਦੇ ਨਾਲ ਵਾਪਰੀ ਹੈ। ਦੱਸਦੇ ਆ ਕਿ ਕੋਈ ਜਿਹੜੇ ਆਏ ਅਜਨਬੀ ਹਮਲਾਵਰ ਸੀਗੇ ਉਹ ਸ਼ਰਾਬ ਵੀ ਪੀਂਦੇ ਰਹੇ, ਬੋਤਲਾਂ ਵੀ ਉੱਥੇ ਤੋਂ ਪਈਆਂ ਰਹੀਆਂ। ਹੁਣ ਇਸ ਮਕਾਨ ਦੇ ਹੇਠਲੇ ਹਿੱਸੇ 'ਚ ਇੱਕ ਪਰਿਵਾਰ ਰਹਿੰਦਾ ਸੀਗਾ। ਉਹ ਪਰਿਵਾਰ ਜਿਹੜਾ ਕੱਲ ਹੀ ਮਕਾਨ ਇੱਥੋਂ ਸ਼ਿਫਟ ਕਰ ਗਿਆ, ਇੱਥੋਂ ਮੂਵ ਹੋ ਗਏ। ਤਾਂ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੈ ਕਿ ਉਹ ਪਰਿਵਾਰ ਜਿਵੇਂ ਹੀ ਗਿਆ ਤਾਂ ਇਹ ਹੋ ਸਕਦਾ ਕਿ ਕਿਸੇ ਬੰਦੇ ਨੇ ਜਾਂ ਤੇ ਨਿਗਾਹ ਰੱਖੀ ਹੋਵੇ ਜਾਂ ਪਹਿਲਾਂ ਹੀ ਕੋਈ ਪਿੱਛੇ ਤਾੜ ਕੇ ਬੈਠਾ ਹੋਵੇ, ਉਹ ਮੌਕਾ ਮਿਲਦੇ ਹੀ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪਰ ਜੋ ਵੀ ਹੈ, ਦਰਿੰਦਾ ਕੋਈ ਵੀ ਹੋਵੇ ਇੱਕ ਨਾ ਇੱਕ ਦਿਨ ਫੜਿਆ ਵੀ ਜਾਏਗਾ। ਪਰ ਆਖਰ ਸਵਾਲ ਉੱਥੇ ਹੀ ਆ ਕੇ ਖੜ ਜਾਂਦਾ ਹੈ, ਉੱਥੇ ਦਾ ਉੱਥੇ ਆ ਕੇ ਲਮਕ ਜਾਂਦਾ ਹੈ ਕਿ ਕਦੋਂ ਇਸ ਮੁਲਕ ਦੇ ਵਿੱਚ ਉਸ ਔਰਤ ਲਈ ਆਦਰਸ਼ ਮਾਹੌਲ ਸਿਰਜਿਆ ਜਾਏਗਾ ਜਿਸ ਨੇ ਜਗ ਦੀ ਸਿਰਜਣਾ ਕੀਤੀ ਹੈ। ਜੀ ਜੀ। ਅਗਲੀ ਆਪਾਂ ਗੱਲ ਕਰੀਏ, ਬੀਬੀ ਹਰਸਿਮਰਤ ਬੋਲ ਰਹੇ ਨੇ ਵੀ ਹੁਣ ਕਪਤਾਨ ਕੋਈ ਲੈ ਲਿਓ ਗਰਾਂਟਾਂ, ਸਾਡੇ ਕੋਲ ਤਾਂ ਕੱਖ ਨਹੀਂ। ਗੱਲ ਇਹ ਹੈ ਜੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਕੱਲ੍ਹ ਦਿੱਲੀ 'ਚ ਘੱਟ ਤੇ ਲੰਬੀ, ਬਠਿੰਡਾ, ਮਾਨਸਾ ਇਹਨਾਂ ਇਲਾਕਿਆਂ 'ਚ ਜ਼ਿਆਦਾ ਨਜ਼ਰ ਆਉਂਦੇ ਆ। ਕਾਰਨ ਇਹੀ ਹੈ ਕਿ ਉਹਨਾਂ ਦੇ ਪਤੀ ਦੇਵ ਅੱਜ ਕੱਲ੍ਹ ਥੋੜ੍ਹੇ ਜਿਹੇ ਚਿੰਤਤ ਦਿਸਦੇ ਆ। ਇਸ ਕਰਕੇ ਉਹਨਾਂ ਨੇ ਵੀ ਆਪਣੀ ਜਿਹੜੀ ਸਿਆਸੀ ਮੁਸ਼ੱਕਤ ਹੈ ਉਹ ਤੇਜ਼ ਕਰ ਦਿੱਤੀ ਹੈ। ਉਹਨਾਂ ਦੀਆਂ ਸਿਆਸੀ ਸਰਗਰਮੀਆਂ ਅੱਜ ਕੱਲ੍ਹ ਬਹੁਤ ਤੇਜ਼ ਨੇ। ਬੜੀ ਤੇਜ਼ੀ ਦੇ ਨਾਲ ਉਹ ਪਿੰਡਾਂ 'ਚ ਸੰਗਤ ਦਰਸ਼ਨ ਕਰ ਰਹੇ ਆ ਬੀਬਾ ਬਾਦਲ, ਕਿਉਂਕਿ ਲੰਬੀ ਵਾਲਾ ਪਾਸਾ ਆ ਜਾਂਦਾ, ਇੱਧਰ ਵੱਡੇ ਬਾਦਲ ਨੇ, ਛੋਟੇ ਬਾਦਲ ਨੇ, ਤਾਂ ਉਹਨਾਂ ਦਾ ਜਿਹੜਾ ਕੰਮ ਹੈ ਉਹ ਹੈ ਤਲਵੰਡੀ ਸਾਬੋ, ਮਾਨਸਾ, ਮੌੜ, ਇਹਨਾਂ ਇਲਾਕਿਆਂ 'ਚ, ਕਿਉਂਕਿ ਇਹ ਸਾਰੇ ਇਲਾਕੇ ਬਠਿੰਡਾ ਲੋਕ ਸਭਾ ਸੀਟ ਦੇ ਵਿੱਚ ਹੀ ਆਉਂਦੇ ਆ। ਤਾਂ ਉਹ ਕੱਲ੍ਹ ਦੇ ਪਰਸੋਂ ਦੇ ਮਾਨਸਾ ਜ਼ਿਲ੍ਹੇ 'ਚ ਸਨ। ਉੱਥੇ 3 ਪਿੰਡਾਂ ਦਾ ਇਕੱਠਿਆਂ ਦਾ ਕਿਸੇ ਸੰਗਤ ਦਰਸ਼ਨ ਸੀਗਾ। ਗੁਰਨੇ ਪਿੰਡ ਸੀ, ਇੱਕ ਕਲਹਿਰੀ ਜਾਂ ਇੱਕ ਪਿੰਡ ਹੋਰ ਸੀਗਾ। ਜਦੋਂ ਗੁਰਨੇ ਪਿੰਡ ਦੀ ਵਾਰੀ ਆਈ, ਉੱਥੋਂ ਦੀ ਪੰਚਾਇਤ ਨੂੰ ਬੀਬੀ ਨੇ ਸਿੱਧੇ ਮੂੰਹ ਬੁਲਾਇਆ ਹੀ ਨਹੀਂ, ਉਹਨਾਂ ਦੀ ਗੱਲ ਹੀ ਨਹੀਂ ਸੁਣੀ, ਕੋਈ ਦੁੱਖ ਤਕਲੀਫ ਨਹੀਂ ਸੁਣਿਆ। ਜੇ ਉਹਨਾਂ ਨੇ ਆਖਿਆ ਕਿ ਬੀਬਾ ਜੀ ਗੱਲ ਕੀ, ਸਾਡੇ ਨਾਲ ਇੰਨੀ ਨਾਰਾਜ਼ਗੀ ਕਿਉਂ, ਸਾਡੇ ਵਾਰੀ ਕਾਹਤੋਂ ਰੰਗ ਮੁੱਕਿਆ, ਸਾਨੂੰ ਕਿਉਂ ਨਹੀਂ ਕੁਛ ਦਿੱਤਾ ਗਫਾ ਤੁਸੀਂ? ਤੇ ਉਹਨਾਂ ਨੇ ਆਖਿਆ ਕਿ ਤੁਸੀਂ ਬੱਸ ਭਰ ਕੇ ਕੈਪਟਨ ਦੀ ਰੈਲੀ 'ਚ ਗਏ ਸੀ, ਤੁਹਾਡੀ ਪੰਚਾਇਤ ਵੱਲੋਂ ਬੱਸ ਉੱਥੇ ਗਈ ਸੀ, ਤੇ ਹੁਣ ਜਾ ਕੇ ਗ੍ਰਾਂਟ ਹੈ ਜਿਹੜੀ ਉਹ ਕੈਪਟਨ ਸਾਹਿਬ ਦੇ ਕੋਲੋਂ ਲਓ। ਪਰ ਮੇਰੇ ਖਿਆਲ ਦੇ ਨਾਲ ਬੀਬਾ ਬਾਦਲ ਜਿਹੜੀ ਕੇਂਦਰੀ ਵਜ਼ੀਰ ਆ ਔਰ ਬਹੁਤ ਪੜ੍ਹੇ ਲਿਖੇ ਨੇਤਾ ਆ ਜਿਹੜੇ, ਉਹਨਾਂ ਦੇ ਮੂੰਹ ਇਹ ਸ਼ਬਦ ਫੱਬਦੇ ਨਹੀਂ, ਕਿਉਂਕਿ ਜਿਹੜਾ ਕੋਈ ਕੇਂਦਰੀ ਵਜ਼ੀਰ ਆ ਜਾਂ ਲੋਕ ਸਭਾ ਮੈਂਬਰ ਆ ਜਾਂ ਕੋਈ ਵੀ ਸੰਵਿਧਾਨਕ ਅਹੁਦਾ ਉਹਦੇ ਹੇਠ ਹੈ, ਤਾਂ ਮੈਨੂੰ ਨਹੀਂ ਲੱਗਦਾ ਉਹਨੂੰ ਇਹ ਗੱਲ ਕਹਿੰਦਿਆਂ ਸ਼ੋਭਾ ਆਉਂਦੀ ਹੈ ਕਿ ਉਹ ਆਖੇ ਕਿ ਤੂੰ ਸਾਨੂੰ ਵੋਟ ਨਹੀਂ ਪਾਈ, ਤੂੰ ਸਾਡੇ ਨਾਲ ਨਹੀਂ ਤੁਰਿਆ, ਅਸੀਂ ਤੈਨੂੰ ਕੁਛ ਨਹੀਂ ਦੇਣਾ। ਕਿਉਂਕਿ ਪੰਚਾਇਤ ਹੈ ਜਿਹੜੀ ਉਹ ਵੀ ਸੰਵਿਧਾਨਕ ਇਕਾਈ ਹੈ, ਕੋਈ ਪੰਚਾਇਤ ਇਹ ਨਹੀਂ ਹੈ
ਕਿ 7 ਚੋਂ ਉੱਠ ਕੇ ਕੋਈ ਅਮਲੀ ਆ ਗਏ 4 ਤੇ ਉਹਨਾਂ ਨੇ ਕੋਈ ਮੰਗ ਰੱਖ ਦਿੱਤੀ। ਪੰਚਾਇਤ ਜਿਹੜੀ ਹੈ ਉਹ ਮਹੱਤਵਪੂਰਨ ਇਕਾਈ ਹੈ, ਜਿਹੜੀ ਵਿਧਾਨ ਪਾਲਿਕਾ ਉਹਦੀ ਬੜੀ ਮੁੱਢਲੀ ਤੇ ਬੜੀ ਮਹੱਤਵਪੂਰਨ ਇਕਾਈ ਹੈ, ਤੇ ਉਸ ਨੂੰ ਇਸ ਤਰੀਕੇ ਨਾਲ ਦਰਕਾਰ ਦੇਣਾ ਕਿ ਤੁਸੀਂ ਕੈਪਟਨ ਦੇ ਰੈਲੀ ਦੇ ਵਿੱਚ ਆਪਦਾ ਇੱਥੋਂ ਰੇਲਾ ਭੇਜਿਆ, ਤਾਂ ਮੇਰੇ ਖਿਆਲ ਦੇ ਨਾਲ ਇਹ ਗੱਲ ਸਹੁੰਦੀ ਵੀ ਇਹਨਾਂ ਨੂੰ। ਇਹਨਾਂ ਨੇ ਅੱਗੇ ਬੜੀਆਂ ਠੋਕਰਾਂ ਖਾਧੀਆਂ, ਬੜੇ ਸਮੇਂ ਇਹਨਾਂ ਨੇ ਵੇਖੇ ਆ ਬਾਦਲ ਪਰਿਵਾਰ ਨੇ, ਪਰ ਲੱਗਦਾ ਕਿ ਉਹ ਸਮਾਂ ਭੁੱਲ ਗਏ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਇਹਨਾਂ ਗੱਲਾਂ ਕਰਕੇ ਜਗਮੀਤ ਸਿੰਘ ਬਰਾੜ ਵਰਗੇ ਜਿਹੜੇ ਸਧਾਰਨ ਜਿਹੇ ਸਿਆਸਤਦਾਨ ਨੇ ਪਟੜੀ ਦੇ ਦਿੱਤੀ ਸੀ। ਸ਼ਾਇਦ ਉਹ ਚੀਜ਼ਾਂ ਭੁੱਲ ਰਹੇ ਨੇ, ਪਰ ਸਮਾਂ ਬੜਾ ਬਲਵਾਨ ਆ। ਹੋ ਸਕਦਾ ਇੱਕ ਨਾ ਇੱਕ ਦਿਨ ਫੇਰ ਉਹੀ ਦੌਰ ਆ ਜੇ ਕਿ ਇਹਨਾਂ ਨੂੰ ਇਹਨਾਂ ਆਪਣੀਆਂ ਕੀਤੀਆਂ ਤੇ ਪਛਤਾਵਾ ਹੋਏ। ਜੀ ਜੀ ਲੱਗਦਾ ਤਾਂ ਨਹੀਂ ਵੈਸੇ, ਪਰ ਕਹਿ ਨਹੀਂ ਸਕਦੇ। ਅਗਲੀ ਗੱਲ, ਮੁੱਖ ਮੰਤਰੀ ਬਾਦਲ ਮਿਲੇ ਪ੍ਰਧਾਨ ਮੰਤਰੀ ਮੋਦੀ ਨੂੰ। ਇਹ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੰਕਟ ਮੋਚਕ ਹੈ, ਇਹ ਸੰਸਕ੍ਰਿਤ ਦਾ ਸ਼ਬਦ ਹੈ ਨਾ, ਸੰਕਟ ਮੋਚਕ, ਇਹ ਜਿਹੜਾ ਹਰੇਕ ਸੰਕਟ ਨੂੰ ਮੋਚ ਲੈਂਦਾ, ਹਰੇਕ ਸੰਕਟ ਨੂੰ ਹਰ ਲੈਂਦਾ। ਤਾਂ ਇਹ ਅਕਾਲੀ ਦਲ ਦੇ ਸੰਕਟ ਮੋਚਕ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਬੇਅਦਬੀ ਕਾਂਡ ਹੋਵੇ ਜਾਂ ਕੋਈ ਕਿਸਾਨਾਂ ਦਾ ਮਸਲਾ ਹੋਵੇ, ਹਾਂ ਕੋਈ ਵੀ ਜਦੋਂ ਤਾਣੀ ਉਲਝਦੀ ਹੈ ਤਾਂ ਇਹ ਅੱਗੇ ਆ ਕੇ ਮੋਰਚਾ ਸੰਭਾਲ ਲੈਂਦੇ ਆ। ਬੜੀ ਕਲਾ ਹੈ ਇਹਨਾਂ ਨੂੰ। ਹੁਣ ਫਿਰ ਇਹ ਗਏ ਆ ਮੋਦੀ ਦਰਬਾਰ ਦੇ ਵਿੱਚ। ਵੈਸੇ ਮੋਦੀ ਦਰਬਾਰ ਦੇ ਵਿੱਚ ਅੱਜ ਤੱਕ ਇਹਨਾਂ ਨੂੰ ਉਹ ਖੁਸ਼ੀ ਵਾਲਾ ਗੁਲਦਸਤਾ ਨਹੀਂ ਮਿਲਿਆ ਜੀ ਆਸ ਰੱਖ ਕੇ ਇਹਨਾਂ ਨੇ ਲੋਕ ਸਭਾ ਚੋਣਾਂ ਵੇਲੇ ਉਹਨੂੰ ਤਲਵਾਰ ਤੇ ਪੱਗ ਫੜਾਈ ਸੀ, ਉਹ ਤੇ ਨਹੀਂ ਮਿਲੀ। ਪਰ ਫਿਰ ਵੀ ਜਾਣਾ ਪੈਂਦਾ, ਕੀ ਕਰੀਏ, ਗਰਜ਼ਾਂ ਨੇ ਮਾਰਿਆ ਹੋਇਆ। ਤੇ ਉੱਥੇ ਗਏ ਨੇ ਅੱਜ, ਨਾਲ ਇਹਨਾਂ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਦਿੱਲੀ ਵੇਖਣ ਗਏ ਹੋਏ ਸੀ। ਦੋਵੇਂ ਨੇ ਮੁਲਾਕਾਤ ਕੀਤੀ ਹੈ, ਗੱਲਾਂ ਬਾਤਾਂ ਹੋਈਆਂ ਨੇ। ਵੈਸੇ ਮੀਡੀਆ ਨੂੰ ਜਿਹੜੀ ਜਾਣਕਾਰੀ ਅਧਿਕਾਰਤ ਤੌਰ ਤੇ ਨਾ ਦਿੱਤੀ, ਉਹ ਇਹ ਆਖਿਆ ਕਿ ਇੱਕ ਤੇ ਜਰਮਨ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਤੇ ਕੋਈ ਹਮਲਾ ਹੋਇਆ, ਉਹਦੇ ਮਾਮਲੇ 'ਚ ਇਹਨਾਂ ਨੇ ਜਾ ਕੇ ਆਵਾਜ਼ ਉਠਾਈ ਹੈ ਪ੍ਰਧਾਨ ਮੰਤਰੀ ਕੋਲ ਕਿ ਗੁਰਦੁਆਰਿਆਂ ਦੀ ਸੁਰੱਖਿਆ ਜਿਹੜੀ ਯਕੀਨੀ ਬਣਾਈ ਜਾਵੇ। ਇਹ ਗੱਲ ਵੱਖਰੀ ਹੈ ਕਿ ਪੰਜਾਬ ਦੇ ਵਿੱਚ ਭਾਵੇਂ ਗੁਰਦੁਆਰਿਆਂ ਦੀ ਜਿਹੜੀ ਸੁਰੱਖਿਆ ਉਹ ਉਸ ਮਾਲਕ ਦੇ ਆਸ ਰਹੀ ਹੈ, ਪਰ ਇਹਨਾਂ ਨੇ ਬਾਹਰ ਦੇ ਗੁਰਦੁਆਰਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਓਟੀ ਹੈ ਜਾ ਕੇ ਗੱਲ ਕਰਨ ਦੀ ਗੱਲ ਕਹੀ ਹੈ। ਦੂਜੇ ਨੰਬਰ 'ਤੇ ਇਹਨਾਂ ਨੇ ਕਿਹਾ ਕਿ ਜੋ ਕੈਸ਼ ਕ੍ਰੈਡਿਟ ਲਿਮਟ ਦਾ ਪੈਸਾ 23,000 ਕਰੋੜ ਰੁਪਇਆ ਆਉਣਾ ਸੀ ਕਿਸਾਨਾਂ ਨੂੰ, ਅੱਜ ਤੱਕ ਨਹੀਂ ਆਇਆ, ਉਹ ਲੈਣ ਗਏ ਆ। ਮਤਲਬ ਕਿ ਦੋ ਮੁੱਦੇ, ਅਹਿਮ ਮੁੱਦੇ, ਕਿਸਾਨਾਂ ਦੇ ਤੇ ਧਰਮ ਨਾਲ ਜੁੜਿਆ ਮੁੱਦਾ ਇਹਨਾਂ ਨੇ ਗਿਣਾਇਆ ਕਿ ਨਰਿੰਦਰ ਮੋਦੀ ਕੋਲ ਇਹ ਪਥਾਉਣ ਜਾ ਰਿਹਾ। ਪਰ ਅਸਲ 'ਚ ਅੰਦਰੂਨੀ ਸੂਤਰ ਹੈ ਜਿਹੜੇ ਉਹ ਦੱਸਦੇ ਆ ਕਿ ਰੌਲਾ 12,000 ਕਰੋੜੀ ਘੁਟਾਲੇ ਦਾ, ਜੋ ਇਹਨਾਂ ਦੇ ਮੱਥੇ ਲੱਗਾ, ਤਾਜ਼ਾ ਇਹਨਾਂ ਦੇ ਮੱਥੇ ਤੇ ਲੱਗਾ। ਖੇਡ ਖਿਲਰ ਗਈ ਹੈ ਕਿਉਂਕਿ ਉਹ ਰਿਪੋਰਟ ਕਿਸੇ ਸਿਆਸੀ ਸੰਗਠਨ ਦੇ ਨਹੀਂ, RBI ਦੀ ਸੀ, ਰਿਜ਼ਰਵ ਬੈਂਕ ਆਫ ਇੰਡੀਆ ਦੀ ਸੀ। ਇਸ ਕਰਕੇ ਹੁਣ ਇਹਨਾਂ ਦੇ ਭਾਗੀਆਂ ਬਣੀਆਂ। ਜਵਾਬ ਦਈਏ ਤੇ ਕੀ ਦਈਏ, ਇਸ ਕਰਕੇ ਇਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਵੀ ਨਾਲ ਲੈ ਕੇ ਗਏ ਕਿਉਂਕਿ ਉਹ ਇੱਥੇ ਖੁਰਾਕ ਸਪਲਾਈ ਮੰਤਰੀ ਹੈ। ਸਾਰੀ ਗਾਜ ਉਹਨਾਂ ਤੇ ਡਿੱਗਣੀ ਹੈ ਕਿਉਂਕਿ ਅਨਾਜ ਦਾ ਸਾਰਾ ਕੰਮ ਉਹਨਾਂ ਦੇ ਥੱਲੇ ਹੈ। ਸੋ ਨਾਲ ਉਹਨੂੰ ਲੈ ਗਏ ਨੇ, ਨਾਲ ਆਪ ਚਲੇ ਗਏ ਨੇ ਤੇ ਦੱਸਦੇ ਆ ਕਿ ਕਹਿਣਾ ਇਹੀ ਪਿਆ ਕਿ ਔਖੇ ਸੌਖੇ ਕਰਕੇ ਚੋਣਾਂ ਦਾ ਸਮਾਂ ਲੰਘਾਓ, ਵਾਧੇ ਘਾਟੇ ਫਿਰ ਕਰ ਲਾਂਗੇ। ਜੀ ਅਗਲੀ ਗੱਲ ਕਰੀਏ ਕੋਹੀਨੂਰ ਹੀਰੇ ਨੂੰ ਲੈ ਕੇ। ਉਸ ਮਾਮਲੇ ਦੇ ਵਿੱਚ ਕੇਂਦਰ ਨੇ ਅਦਾਲਤ ਦੇ ਵਿੱਚ ਆਪਣੇ ਹੱਥ ਖੜੇ ਕੀਤੇ। ਇਹਨਾਂ ਨੇ ਜਾ ਕੇ ਹਲਫਨਾਮਾ ਦਾਇਰ ਕੀਤਾ ਕਿ ਭਾਰਤ ਜਿਹੜਾ ਹੈ ਉਹ ਦਾਅਵਾ ਨਹੀਂ ਜਿਤਾ ਸਕਦਾ ਕਿਉਂਕਿ ਤੁਹਾਨੂੰ ਪਤਾ UK ਦੇ ਵਿੱਚ ਕੋਹੀਨੂਰ ਹੀਰਾ ਇਸ ਸਮੇਂ ਇੰਗਲੈਂਡ ਦੇ ਵਿੱਚ, ਬਰਤਾਨੀਆ ਦੇ ਵਿੱਚ ਆ। ਤਾਂ ਮੰਗ ਉੱਠਦੀ ਹੈ ਭਾਰਤ ਚੋਂ ਕਿ ਭਾਈ ਜਿਹੜਾ ਕੋਹੀਨੂਰ ਹੀਰਾ ਸਾਡੀ ਸ਼ਾਨ ਸੀਗੀ, ਸਾਡੀ ਪਹਿਚਾਣ ਸੀਗੀ ਭਾਰਤ ਦੀ, ਤਾਂ ਉਹ ਪਹਿਚਾਣ ਤੇ ਉਹ ਸ਼ਾਨ ਹੈ ਜਿਹੜੀ ਵਾਪਸ ਲਿਆਂਦੀ ਜਾਵੇ। ਪਰ ਰਾਹ ਸਖਾਲਾ ਨਹੀਂ ਸੀ, ਸਾਰੇ ਜਾਣਦੇ ਸਨ। ਪਰ ਇਹ ਜੋ ਆਵਾਜ਼ ਉੱਠਦੀ ਸੀ ਉਹ ਇੱਕ ਜਨਹਿਤ ਪਟੀਸ਼ਨ ਬਣ ਕੇ ਸੁਪਰੀਮ ਕੋਰਟ 'ਚ ਚਲੇਗੀ, ਜਿਹਦਾ ਜਵਾਬ ਇਹਨਾਂ ਨੇ ਦੇਣਾ ਸੀ। ਔਰ ਜਾ ਕੇ ਇਹਨਾਂ ਨੇ ਹਲਫਨਾਮਾ ਇਹ ਦਿੱਤਾ, ਇਹ ਕਿਹਾ ਕਿ ਜੋ ਮਹਾਰਾਜਾ ਦਲੀਪ ਸਿੰਘ ਸੀ ਉਹਨੇ ਆਪਣੀ ਇੱਛਾ ਦੇ ਨਾਲ ਇਹ ਤੋਹਫੇ ਵਜੋਂ ਕੋਹੀਨੂਰ ਹੀਰਾ ਦਿੱਤਾ ਸੀ। ਇਸ ਕਰਕੇ ਤੋਹਫੇ 'ਚ ਦਿੱਤਾ ਜਿਹੜਾ ਕੋਹੀਨੂਰ ਹੀਰਾ, ਉਹਦੇ ਤੇ ਭਾਰਤ ਦਾਅਵਾ ਨਹੀਂ ਜਿਤਾ ਸਕਦਾ। ਇੱਕ ਪਾਸੇ ਭਾਰਤ ਇਹ ਗੱਲ ਕਹਿ ਰਿਹਾ ਕਿ ਭਾਰਤ ਦਾਅਵਾ ਜਿਤਾ ਹੀ ਨਹੀਂ ਸਕਦਾ, ਦੂਜੇ ਪਾਸੇ ਪਾਕਿਸਤਾਨ ਦਾ ਇੱਕ ਸ਼ਖਸ ਆ
ਉਹਦਾ ਨਾਂ ਜਾਫਰੀ ਹੈ ਸ਼ਾਇਦ, ਜੀ ਉਹਨੇ ਹਾਈ ਕੋਰਟ ਦੇ ਵਿੱਚ ਮੁਕੱਦਮਾ ਕੀਤਾ ਆ। ਉਹਨੇ ਕਿਹਾ ਕਿ ਜਦੋਂ ਇਹ ਕੋਹਿਨੂਰ ਤੁਰਿਆ, ਕਿਉਂਕਿ ਉਦੋਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਲਾਹੌਰ ਦੇ ਵਿੱਚ ਰਾਜਧਾਨੀ ਸੀ, ਤਾਂ ਉਹ ਲਾਹੌਰ ਤੋਂ ਅੰਗਰੇਜ਼ਾਂ ਨੇ ਚੋਰੀ ਕੀਤਾ, ਖੋਇਆ ਕੋਹਿਨੂਰ ਹੀਰਾ, ਇਸ ਕਰਕੇ ਪਾਕਿਸਤਾਨ ਦਾ ਜਿਹੜਾ ਹੱਕ ਬਣਦਾ। ਹੁਣ ਪਾਕਿਸਤਾਨ ਇਹ ਗੱਲ ਕਹਿੰਦਾ ਪਿਆ ਕਿ ਅੰਗਰੇਜ਼ਾਂ ਨੇ ਉਸ ਹੀਰੇ ਨੂੰ ਚੁਰਾਇਆ, ਉਸ ਹੀਰੇ ਨੂੰ ਖੋਇਆ, ਤੇ ਭਾਰਤ ਇਹ ਗੱਲ ਕਹਿੰਦਾ ਪਿਆ ਨਹੀਂ ਜੀ ਤੋਹਫੇ ਵਜੋਂ ਦੇ ਦਿੱਤਾ। ਤਾਂ ਇਹਦਾ ਮਤਲਬ ਕਿ ਭਾਰਤ ਜਿਹੜਾ ਹੈ ਉਹ ਦਾਅਵਾ ਕਰਨਾ ਹੀ ਨਹੀਂ ਚਾਹੁੰਦਾ। ਨਹੀਂ ਤੇ ਜੇ ਤੋਹਫੇ ਵਾਲੀ ਗੱਲ ਆ, ਤੇ ਜਿਹੜਾ ਇਹ ਤੋਹਫਾ ਸੁਲਤਾਨ ਇਬਰਾਹਿਮ ਨੇ ਬਾਬਰ ਨੂੰ ਦਿੱਤਾ ਸੀ, ਉਹ ਵੀ ਤਾਂ ਤੋਹਫੇ ਵਜੋਂ ਦਿੱਤਾ ਸੀਗਾ ਨਾ। ਕਿ ਸੁਲਤਾਨ ਇਬਰਾਹਿਮ ਨੇ ਜਿਹੜਾ 1526 ਨੂੰ ਇਹਨੂੰ ਦਿੱਤਾ ਬਾਬਰ ਨੂੰ, ਉਹ ਤੋਹਫੇ ਵਜੋਂ ਦਿੱਤਾ ਸੀ। ਉਸ ਤੋਂ ਅੱਗੇ ਤੁਰਿਆ ਸ਼ਾਹਜਹਾਂ ਤੋਂ ਹੁੰਦਾ ਔਰੰਗਜ਼ੇਬ ਹੋਰਾਂ ਤੋਂ ਹੁੰਦਾ ਮਹਿਮਦ ਤੋਂ ਹੁੰਦਾ ਅੱਗੇ ਜਾ ਕੇ ਆਇਆ ਜਿਹੜਾ ਉਹ ਇੱਥੇ ਬੜਾ ਤਕੜਾ ਧਾੜਵੀ ਸੀਗਾ ਨਾਦਰ ਸ਼ਾਹ, ਉਹਦੇ ਤੋਂ ਹੁੰਦਾ ਦੁਰਾਨੀਆਂ ਤੱਕ, ਫਿਰ ਅਗਾਂਹ ਮਹਾਰਾਜਾ ਰਣਜੀਤ ਸਿੰਘ ਤੱਕ। ਤਾਂ ਜਿਹੜਾ ਪਹਿਲਾਂ ਜਿਹੜਾ ਹੁਣ ਬਾਬਰ ਤੇ ਉਹਦਾ ਸੁਲਤਾਨ ਇਬਰਾਹਿਮ ਦਾ ਪੜਾਅ ਹੈ, ਉਹ ਤੋਹਫੇ ਵਾਲਾ ਹੀ ਹੈ ਨਾ। ਤੇ ਜੇ ਉਹ ਤੋਹਫੇ ਤੋਂ ਅੱਗੇ ਫਿਰ ਗੱਲ ਹੀ ਨਹੀਂ ਚੱਲ ਸਕਦੀ। ਅੱਗੇ ਕਿਸੇ ਨੇ ਖੋਇਆ, ਕਿਸੇ ਨੇ ਅੱਗੇ ਗਾਹ ਤੋਹਫੇ 'ਚ ਦੇ ਦਿੱਤਾ। ਸੋ ਇਹ ਤੋਹਫੇ ਵਾਲਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇਹਨਾਂ ਦਾ ਤਰਕ ਹੈ ਬੜਾ ਹੌਲਾ ਮਹਿਸੂਸ ਹੁੰਦਾ। ਹੁਣ ਸੁਪਰੀਮ ਕੋਰਟ ਨੇ ਵਿਦੇਸ਼ ਮੰਤਰਾਲੇ ਤੋਂ ਜਵਾਬ ਮੰਗਿਆ ਕਿ ਉਹ ਕੀ ਕਹਿੰਦਾ। ਹੁਣ ਸਮਾਂ ਦੱਸੇਗਾ ਕਿ ਉਹ ਜਾ ਕੇ ਜਵਾਬ ਕੀ ਦਾਖਲ ਦਿੰਦੇ ਆ। ਕੁੱਲ ਮਿਲਾ ਕੇ ਭਾਰਤ ਸਰਕਾਰ ਨੇ ਹੱਥ ਖੜੇ ਕਰ ਦਿੱਤੇ। ਲੋਕਾਂ ਨੂੰ ਬੜੀ ਉਮੀਦ ਸੀ ਕਿ ਚਲੋ ਕਾਲਾ ਧਨ ਨਹੀਂ ਤੇ ਇਹ ਚਿੱਟਾ ਜਿਹੜਾ ਹੀਰਾ ਹੀ ਆ ਜਾਏਗਾ, ਕਾਲੇ ਧਨ ਦੀ ਪੂਰਤੀ ਕਰ ਲਵਾਂਗੇ ਇੱਧਰੋਂ, ਪਰ ਲੱਗਦਾ ਨਹੀਂ ਕਿ ਦੋਵੇਂ ਚੀਜ਼ਾਂ ਹੀ ਸਾਨੂੰ ਕਦੇ ਮਿਲਣਗੀਆਂ। ਜੀ 15 ਲੱਖ ਦੀ ਉਡੀਕ ਦੇ ਵਿੱਚ ਸਾਰੇ ਇੰਤਜ਼ਾਰ ਕਰ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਜੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਖਬਰ ਤੇ ਨਜ਼ਰ ਆਓ ਵੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।